ਦਾਤੇ ਵਾਲੀ 'ਚ ਮੈਂ ਅੱਗੇ ਵੀ ਇੱਕ ਦਫਾ ਵਿਜ਼ਿਟ ਕੀਤਾ। ਇੱਕ ਬਜ਼ੁਰਗ ਮਿਲਿਆ ਤੇ ਉਹ ਕਹਿੰਦਾ ਜੀ ਮੈਨੂੰ ਪਹਿਲੇ ਖਰਚੇ ਲਾਓ ਤੇ ਫਿਰ ਜਿਹੜਾ ਮੈਂ ਤੁਹਾਨੂੰ ਕੋਈ ਸਟੋਰੀ ਸੁਣਾਵਾਂਗਾ। ਉਹ ਜਿਹੜਾ ਸੀ ਨਾ ਬਾਦਰੀ ਉਹ ਨਹੀਂ ਸੀ ਵਿਆਹਿਆ। ਅੱਛਾ ਜੀ। ਜਿਹੜਾ ਕੇਸਰ ਸਿੰਘ ਸੀ ਨਾ ਉਹ ਵਿਆਹਿਆ ਸੀ। ਅੱਛਾ। ਉਹਦੇ ਪੁੱਤਰ ਦਾ ਨਾਂ ਸੀ ਬਲਕਾਰੂ, ਇੱਕ ਦਾ ਨਾਂ ਪਿਆਰੂ ਸੀ, ਕੁੜੀ ਨਾਂ ਪੂਰੋ ਸੀ। ਉਹ ਅਸੀਂ ਇਕੱਠੇ ਹੀ ਖੇਡਦੇ ਹੁੰਦੇ ਆ। ਉਹ ਜਿਹੜੀ ਸੀ ਨਾ ਉਹਨਾਂ ਦੀ ਕੇਸਰ ਦੀ ਬੀਵੀ, ਉਹ ਨਾਂ ਸੀ ਵੀਰਾਂ ਦਾ ਹੀ। ਅਸੀਂ ਉਹਨਾਂ ਦੇ ਵਿਹੜੇ ਜਾ ਵੜਨਾ ਨਾ, ਉਹਨਾਂ ਨੂੰ ਭੱਜ ਚੌਂਕਾ ਪਿੱਟ ਕਰਦਾ। ਉਹ ਜਿਹੜਾ ਜੱਗਾ ਸੀ ਨਾ, ਮੇਰੇ ਭਾਈ ਵੱਡੇ ਦਾ ਵਿਆਹ ਸੀ ਹਾੜ ਦੇ ਵਿੱਚ। ਅੱਛਾ। ਲੁੱਟਮਾਰ ਹੋਈ ਪਾਦਰੋਂ ਦੇ ਵਿੱਚ। ਹਾਂਜੀ। ਸਾਡੇ ਕੋਲ ਪੈਸਾ ਕੋਈ ਨਹੀਂ ਸੀ। ਅੱਛਾ। ਮਾੜੇ ਸਾਂ। ਹਾਂਜੀ। ਸਾਡਾ ਗੁਆਂਢੀ ਸੀ ਜੱਗਾ ਘੁਮਿਆਰ। ਉਹ ਸਿੱਖ ਜਿਹੜਾ ਸੀ। ਹਾਂ, ਉਹ ਸਾਡੀ ਮਾਂ ਨੂੰ ਆਖਾਂਗਾ ਭੈਣ ਕਿਉਂ ਲੁੱਟਦਾ ਹੋਈਆਂ, ਜਿੰਨੇ ਪੈਸੇ ਦੀ ਲੋੜ ਹੈ ਦਿਲ ਐਸੇ ਵਿਆਹ ਕਰ ਤੂੰ ਪੁੱਤਰ ਦਾ। ਜੱਗੇ ਦੀ ਜਿਹੜੀ ਮਾਂ ਸੀ ਉਹਦਾ ਨਾਂ ਗੁਜਰੀ ਸੀ। ਅੱਛਾ। ਹਵੇਲੀ ਉਹਨਾਂ ਦੀ ਇਕੱਠੀ ਸੀ ਕੋਠੀਆਂ ਵਾਲੀ। ਅੱਛਾ। ਉਹ ਕੋਈ ਕਿਲੇ ਲੋਡ ਪੈਣਾ ਸੀ, ਉਹਨੇ ਮਤਲਬ ਜਾ ਕੇ ਅੱਗ ਲਾ ਦੇਣੀ ਕਰਨੀ ਉਹ ਝੁੱਲਾਂ ਖੋਸਿਆਂ ਦੀਆਂ ਨੂੰ। ਅੱਛਾ। ਉਹ ਵੇਖ ਨਹੀਂ ਲਗਾ ਕੇ ਜੱਗੇ ਸਿੱਖ ਦੀ ਮਾਂ ਨੇ ਅੱਗ ਲਾ ਦੇ ਖੋਤਿਆਂ ਦੀ ਝੁੱਲਾਂ ਨੂੰ। ਅਸੀਂ ਉਸ ਵਕਤ ਦੇ ਵਿੱਚ ਦੋਵੇਂ ਭਰਾ ਉਹਨਾਂ ਦੇ ਵਿਹੜੇ ਸੁਣਤੀ ਬੈਠੇ ਸਾਂ। ਅੱਛਾ। ਹੈ ਜੀ ਸਮਝ। ਉਹਨਾਂ ਦੇ ਵਿਹੜੇ 'ਚ ਸੁਣਦੀ ਬੈਠੇ। ਤੁਹਾਡੀ ਖੈਰ ਹੋ ਜਾਏ। ਤੁਸੀਂ ਤਾਂ ਉਹ ਕੰਮ ਕਰਦਾ ਜਿਹੜਾ ਉਹਨਾਂ ਨੇ ਕਦੀ ਕੀਤਾ ਹੀ ਨਹੀਂਗਾ। ਸਿੱਖ ਸਾਨੂੰ ਇੱਥੇ ਗਾਂ ਨਹੀਂ ਸਨ ਕਰਨ ਦਿੰਦੇ ਹੁੰਦੇ। ਉਹ ਗਊ ਨੂੰ ਮਾਵਾਂ ਦੇ ਸਨ। ਸਿੱਖ ਮਾਰਦੇ ਹਨ ਤਲਵਾਰ ਤੇ ਛਤਰੇ ਦਾ ਧੌਣ ਲਾ ਕੇ ਉਹ ਮਾਰਦੇ ਹਨ ਤੇ ਗੋਸ਼ਤ ਕਰਕੇ ਖਾਂਦੇ ਸਨ। ਉਹ ਜਿਹੜਾ ਜੱਗਾ ਸੀ ਨਾ ਸਾਡਾ ਗੁਆਂਢੀ, ਹਾਂਜੀ, ਉਹ ਪਿੰਡੋਂ ਨਿਕਲਿਆ। ਹਾਂਜੀ। ਹਾਂਜੀ। ਉਹਦੀ ਸੀ ਮਾਈ ਵਡੇਰੀ। ਅੱਛਾ। ਉਹਨੂੰ ਛੱਡ ਗਿਆ ਇੱਥੇ। ਅੱਛਾ। ਇੱਥੋਂ ਨਿਕਲਿਆ ਬਤਾਲੇ ਜਾ ਕੇ ਫੜਕਤਾ। ਬਤਾਲੇ ਸ਼ਰਮ ਸਿੰਘ ਦੇ? ਹਾਂ, ਬਤਾਲਾ ਸ਼ਰਮ ਸਿੰਘ ਉਹਦੇ ਫੜਕਤਾ। ਮੁਸਲਮਾਨਾਂ ਫੜ ਲਿਆ। ਅੱਛਾ। 15-20 ਦਿਨ ਰਹੀ। 15-20 ਦਿਨ ਇੱਥੇ ਰਹੀ ਪਿੰਡ 'ਚ? ਪਿੰਡ 'ਚ ਰਹੀ। ਤੇ ਉਹਦੀ ਰੋਟੀ ਕੌਣ ਦਿੰਦਾ ਰਿਹਾ? ਰੋਟੀ ਅਸੀਂ ਗੁਆਂਢੀ ਦਿੰਦੇ। ਮੁਸਲਮਾਨ ਰੋਟੀ ਦਿੰਦੇ ਰਹੇ? ਮੁਸਲਮਾਨ ਦਿੰਦੇ, ਅਸੀਂ ਦਿੰਦੇ। ਉਹ ਜੱਗੇ ਨਾਲ ਬੜਾ ਪੀਸ, ਜੱਗੇ ਨਾਲ ਬੜਾ ਪਿਆਰ ਸੀ ਨਾ। ਗੱਲ ਤੇ ਇਹ ਆ ਰਹਿਮਦਿਲੀ ਦੀ। ਇਹ ਨਹੀਂ ਸੋਚਿਆ ਕਿ ਸਿੱਖ ਦੀ ਮਾਂ ਆ। ਨਹੀਂ, ਇਹ ਸੋਚਿਆ ਕਿ ਮਾਇਆ ਆ ਭਾਵੇਂ ਸਿੱਖ ਦੀ ਹੈ। ਦਾਤੇ ਵਾਲੀ ਦੇ ਵਿੱਚ ਕਿੰਨੇ ਕੁ ਘਰ ਖੱਤਰੀਆਂ ਦੇ ਸਨ? ਉਹ ਬਲਕਿ ਜਿਹਨੇ ਤੁਹਾਨੂੰ ਦੱਸੇ ਨੇ ਨਾ ਘਰ ਮੁਸਲਮਾਨਾਂ ਦੇ, ਉਹ ਹੀ ਮੁਸਲਮਾਨ ਦੂਜੇ ਸਾਰੇ ਖੱਤਰੀ। ਚਲੋ ਜੀ, ਇਹ ਪਿੰਡ ਹੈਗਾ ਕੋਟਲੀ। ਇੱਥੇ 47 ਵੰਡ ਦੇ ਲਿਹਾਜ਼ ਦੇ ਨਾਲ ਮੈਂ ਨਿਕਲਿਆ ਅੱਜ ਖੋਜ ਕਰਦਾ ਤਕਰੀਬਨ 7 ਵਜੇ ਘਰੋਂ ਨਿਕਲਿਆ। 76 ਸਾਲ ਦੇ ਹੋ ਗਏ ਨੇ ਪਾਕਿਸਤਾਨ ਬਣਨ ਤੋਂ। ਮੋਸਟਲੀ ਜਿਹੜਾ ਬਜ਼ੁਰਗ ਦੁਨੀਆ ਤੋਂ ਉਹ ਪਰਦਾ ਕਰ ਲਿਆ। ਤੇ ਜਿਹੜੇ ਗਵਾਹ ਸਨ 47 ਦੀ ਵੰਡ ਦੇ, ਮੁਹੱਬਤਾਂ ਦੇ, ਨਾਰਾਜ਼ਗੀਆਂ ਦੇ ਤੇ ਭਾਈਚਾਰੇ ਦੇ, ਉਹ ਸਾਰੇ ਆਸਤਾ ਆਸਤਾ ਨੂੰ ਪਿਆਰੇ ਹੋਦੇ ਜਾ ਰਹੇ ਨੇ। ਸਾਜ਼ੋ ਨਾਜ਼ਰ ਕਿਸੇ ਪਿੰਡ ਦੇ ਵਿੱਚ ਇੱਕ ਅੱਧਾ ਕੋਈ ਬਜ਼ੁਰਗ ਹੋਵੇ, ਮੁਹਾਜਰ ਹੋਵੇ ਜਾਂ ਇੱਥੋਂ ਦਾ ਬਸ਼ਿੰਦਾ ਹੋਵੇ, ਤੇ ਨਹੀਂ ਤਾਂ ਜ਼ਿਆਦਾਤਰ ਅੱਲਾ ਨੂੰ ਪਿਆਰੇ ਹੋ ਗਏ। ਤੇ ਚਲੋ ਤੁਹਾਨੂੰ ਹੁਣ ਕੋਟਲੀ ਦੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਮਿਲਾਉਂਦੇ ਹਾਂ ਜੀ। ਅਸਲਾਮ ਵਾਲੇਕੁਮ ਵਰਹਿਮਤੁল্ਲਾਹ। ਮੈਂ 47 ਦੀ ਵੰਡ ਦੇ ਲਿਹਾਜ਼ ਦੇ ਨਾਲ ਅੱਜ ਪੁਰਾਣੇ ਜਿਹੜੇ ਹੀਰੇ ਆ ਨਾ ਜੀ ਬਜ਼ੁਰਗ, ਉਹਨਾਂ ਦੀ ਖੋਜ 'ਚ ਨਿਕਲਿਆ। ਤੇ ਮੈਂ ਜਾ ਰਿਹਾ ਸੀ ਮੰਡਿਆਲੇ ਤੇ ਅੱਗੇ ਨੋਈਕੇ, ਤੇ ਨੋਈਕਿਆਂ ਦੇ ਇੱਕ ਮਾਤਾ ਜੀ ਸਨ। ਉਹਨਾਂ ਨੇ ਕਿਹਾ ਜੀ ਮੇਰਾ ਪਿੰਡ ਜਿਹੜਾ ਸੀ ਨੋਈਕੇ ਸੀ ਤੇ ਮੈਂ ਉਹ ਪਿੰਡ ਦੇਖਣਾ। ਗੁਜ਼ਰਦੇ ਆ ਮੁਲਾਕਾਤ ਹੋਈ ਬਾਜਵਾ ਸਾਹਿਬ, ਇਹਨਾਂ ਨਾਲ ਜ਼ਿਕਰ ਕੀਤਾ ਤੇ ਇਹਨਾਂ ਨੇ ਕਿਹਾ ਜੀ ਸਾਡੇ ਇੱਥੇ ਬਜ਼ੁਰਗ ਹੈ ਨੇ। ਤੇ ਮੈਂ ਕਿਹਾ ਚਲੋ, ਦਾਤੇ ਵਾਲੀ ਵੀ ਬਿਲਕੁਲ ਨਾਲ ਹੀ ਹੈ ਪਹਾੜ ਪਾਸੇ। ਦਾਤੇ ਵਾਲੀ 'ਚ ਮੈਂ ਅੱਗੇ ਵੀ ਇੱਕ ਦਫਾ ਵਿਜ਼ਿਟ ਕੀਤਾ। ਇੱਕ ਬਜ਼ੁਰਗ ਮਿਲਿਆ ਤੇ ਉਹ ਕਹਿੰਦਾ ਜੀ ਮੈਨੂੰ ਪਹਿਲੇ ਖਰਚੇ ਲਾਓ ਤੇ ਫਿਰ ਜਿਹੜਾ ਮੈਂ ਤੁਹਾਨੂੰ ਕੋਈ ਸਟੋਰੀ ਸੁਣਾਵਾਂਗਾ। ਮੈਂ ਕਿਹਾ ਜੀ ਮੈਂ ਖਰਚਾ ਨਾ ਤੇ ਮੈਨੂੰ ਕਿਸੇ ਪਾਸੇ ਸਰਕਾਰੀ ਤੌਰ ਤੇ ਮਿਲਦਾ ਤੇ ਮੈਂ ਤੇ ਸਿਰਫ ਯਾਦਾਂ ਜਿਹੜੀਆਂ ਨੇ ਉਹ ਸੇਵ ਕਰਨਾ ਵਾ, ਤਾਂ ਕਿ ਇੱਕ ਦੂਸਰੇ ਦੇ ਨਾਲ ਜਿਹੜਾ ਮੁਹੱਬਤ ਤੇ ਭਾਈਚਾਰਾ ਜਿਹੜਾ ਨਾ ਉਹ ਬਣਿਆ ਰਵੇ। ਬਹਰਹਾਲ ਉਹਨਾਂ ਨੇ ਕਿਹਾ ਕਿ ਜੇ ਪੈਸਾ ਨਹੀਂ ਦੇਣਾ ਤੇ ਮੌਜ ਕਰੋ। ਮੈਂ ਆ ਗਿਆ। ਦਾਤੇ ਵਾਲੀ ਦੇ ਇੱਕ ਬਜ਼ੁਰਗ ਖੱਤਰੀ ਸਨ ਤੇ ਉਹਨਾਂ ਦੇ ਬਾਰੇ ਕੋਈ ਥੋੜਾ ਜਿਹਾ ਪਹਿਲੇ ਉਹ ਸੁਣਾਣੇ ਬਜ਼ੁਰਗਾਂ ਨੂੰ ਕੀ ਕਹਿੰਦੇ ਨੇ। ਠੀਕ ਹੈ। ਆਪਣਾ ਨਾਮ ਕੀ ਬਾਬਾ ਜੀ ਤੁਹਾਡਾ? ਸੰਤਰਾਮ। ਤੇ ਆਪਣੇ ਪਾਪਾ ਜੀ ਦਾ ਕੀ ਨਾਮ ਸੀ? ਮੰਗਲ ਦਾਸ। ਰੰਬਾ ਜੀ। ਤੇ ਰੰਬਾ ਦੇ ਨਾਲ ਕਿਹੜੇ ਪਿੰਡ ਨੇ? ਇੱਕ ਮਾਨ ਸਿੰਘ ਦੀ ਰੰਬਾ ਪਿੰਡ ਦੀ ਤਹਿਸੀਲ ਕਿਹੜੀ? ਤਹਿਸੀਲ। ਅੱਛਾ, ਇੰਦਰੀ ਦੀ ਸੀ। ਤੇ ਆਪਣਾ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਕਰਨਾਲ। ਪਾਕਿਸਤਾਨ ਜਦੋਂ ਮਾਰ ਕੱਟ ਹੋਈ ਵੱਢ ਟੋਕ ਹੋਏ ਸਾਲ ਦੇ? 15-16 ਸਾਲ ਦੇ। ਅੱਛਾ। ਤੇ ਪਾਕਿਸਤਾਨ ਕਿਹੜਾ ਪਿੰਡ ਸੀ ਆਪਣਾ? ਦਾਤਾ ਵਾਲੀ। ਤੇ ਦਾਤਾ ਵਾਲੀ ਦੇ ਨਾਲ ਕਿਹੜੇ ਪਿੰਡ ਸਨ? ਇੱਕ ਦੋ ਪਿੰਡਾਂ ਦੇ ਨਾਂ ਦੱਸ। ਲੱਗਿਆ ਲੱਗਿਆ ਦਾ ਇੱਕੋ ਹੀ ਸਵਾਰਾ ਸਭ ਪੱਕਾ ਸੀ, ਦੂਜੇ ਸਾਰੇ ਕੱਚੇ ਸੀ। ਆਪਣਾ ਘਰ ਉੱਤੇ ਲਹਿੰਦੇ ਲਾਂਬੇ ਸੀ ਕਿ ਚੜ੍ਹਦੇ ਲਾਂਬੇ ਸੀ? ਸਾਹਮਣੇ ਨਹੀਂ ਤੇ ਚੜ੍ਹਦੇ ਦੇ ਗੁੱਠ ਦੇ ਵਿੱਚ। ਅੱਛਾ। ਫਿਰ ਤੁਸੀਂ ਆਪਣੇ ਘਰੋਂ ਕਿਵੇਂ ਨਿਕਲੇ ਸੋ? ਬੜੀ ਮੁਸ਼ਕਲ ਆਪਣੇ ਮੜੀਆਂ ਨੇ। ਅੱਛਾ। ਉੱਥੇ ਜਾ ਵੜੇ। ਮੜੀਆਂ 'ਚ ਜਾ ਵੜੇ। ਨਾ ਯਾਦ ਹੈ ਤੁਹਾਨੂੰ ਜਿਹੜੇ ਮੁਸਲਮਾਨ ਰਹਿੰਦੇ ਹਨ ਆਪਣੇ ਪਿੰਡ ਵਿੱਚ? ਗਵਾਂਢੀ
ਗੁਆਂਢੀ ਉਹ ਸ਼ਿਵਜੂਗਾ ਆਇਆ ਵੀ ਸੀ ਤੇ ਕਰੀ ਉਹ ਸਾਇੰਸ ਦਾ ਇਹ ਮਾਰ ਗਿਆ ਅਗਲੇ ਉਹ ਆਇਆ ਤੇ ਮਿਲਾ ਉਹ ਬੜਾ ਬਿਆਰ ਸੇ ਉਹਨੇ ਸਾਡੀ ਪਹਿਲੀ ਸਾਂਝਾ ਦੀ ਸਕੂਲ ਅੱਛਾ ਸਕੂਲ ਸੀ ਹਾਂਜੀ ਪਹਿਲੇ ਨਹੀਂ ਸੀ ਆਪਣੀ ਨਾ ਠੀਕ ਠੇਕੇ ਦੀ ਬੰਦੇ ਹੁੰਦੇ ਨੇ ਇਹ ਦੱਸੋ ਵੀ ਆਪਣਾ ਵੰਡ ਤੋਂ ਪਹਿਲਾਂ ਵੱਢ ਟੁੱਕ ਤੋਂ ਪਹਿਲਾਂ ਆਪਣੇ ਮੁਸਲਮਾਨਾਂ ਨਾਲ ਪ੍ਰੇਮ ਪਿਆਰ ਕਿਹੋ ਜਿਹਾ ਸੀ ਨਾ ਵੀ ਪ੍ਰੇਮ ਪਿਆਰ ਹੀ ਬੜਾ ਸੀ ਬੜਾ ਸੀ ਠੀਕ ਬੜਾ ਕੋਈ ਮਤਲਬ ਜਾਤ ਪਾਤ ਵਾਲਾ ਕੋਈ ਚੱਕਰ ਨਹੀਂ ਨਾ ਠੀਕ ਵਿਚਾਰੇ ਰੋਂਦੇ ਸਨ ਜੋ ਤੁਸੀਂ ਨਿਕਲੇ ਨਾ ਰੋਂਦੇ ਸਨ ਉਹਨਾਂ ਨਾਲ ਆਪਣੇ ਵਰਤਨ ਭਾਜੀ ਹੈ ਸੀ ਵਿਆਹ ਵਰਤਨ ਭਾਜੀ ਬਿਲਕੁਲ ਜੋਂਦਰਾ ਭਾਜੀ ਸਾਡਾ ਯਾਰ ਜਿਹਨਾਂ ਤੋਂ ਇਹ ਖੇਡਦੇ ਹੁੰਦੇ ਸੀ ਉੱਥੇ ਪਾਕਿਸਤਾਨ ਆਪਣੇ ਪਿੰਡ ਆਹੋ ਕੀ ਨਾਂ ਸੀ ਉਹਨਾਂ ਦਾ ਇੱਕ ਬਿੱਟੂ ਇੱਕ ਬਸ਼ੀਰੂ ਅੱਲਾ ਦਿੱਤਾ ਫਿਰ ਦਿੱਤੇ ਤੇ ਫਿਰ ਅੱਲਾ ਦਿੱਤਾ ਹਾਂਜੀ ਇਹ ਉਹਨਾਂ ਦੱਸਿਆ ਨਾ ਜਿਹੜੇ ਉਹਨਾਂ ਦੇ ਨਾਲ ਖੇਡਣ ਮਿਲਣ ਵਾਲੇ ਜੀ ਆਹੋ ਸਹੀ ਗੱਲ। ਅੱਛਾ ਜੀ ਬਜ਼ੁਰਗੋ ਪਹਿਲੇ ਤਾਂ ਪੁੱਛਨੇ ਜੀ ਤੁਹਾਡਾ ਨਾਮ ਕੀ ਜੇ ਮੇਰਾ ਨਾਮ ਅਕਬਰ ਅਲੀ ਹੈ। ਅਕਬਰ ਅਲੀ ਤੇ ਵਾਲਦ ਸਾਹਿਬ ਦਾ ਨਾਮ ਮੁਹੰਮਦ ਸਿੰਘ ਮੁਹੰਮਦ ਹਸਨ ਆਪਣੀ ਬਰਾਦਰੀ ਕਿਹੜੀ ਹੈ ਰਾਈ ਰਾਈ ਬਰਾਦਰੀ ਪਾਕਿਸਤਾਨ ਬਣਨ ਤੋਂ ਪਹਿਲੇ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਸੀ ਇੱਥੇ ਕੋਲੀ ਜੰਤਰਾ ਦੇ ਵਿੱਚ ਕੋਟਲੀ ਜੰਤਰਾ ਆਹ ਇਸ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਬੈਠੇ ਇੱਥੋਂ ਦਾਤੇ ਵਾਲੀ ਕਿੰਨਾ ਗਿਆ ਤਾਂ ਚੱਲੀ ਇੱਥੋਂ ਸਾਡੇ ਹਿਸਾਬ ਤੇ ਕੋਈ 18-20 ਪੈਲੀਆਂ 18 ਵੀ ਆ ਪੈਲੀਆਂ ਸਾਰਾ ਸਿੱਧਾ ਹੀ ਆਂਦੇ ਨੂੰ ਨਾ ਹਾਂਜੀ। ਇੰਨੀਆਂ ਕੋ ਪੈਲੀਆਂ ਆ 18 ਵੀ ਪੈਲੀਆਂ ਹਾਂ। ਇਹਦੇ ਅਗਲੇ ਪਾਸੇ ਕਿਹੜਾ ਪਿੰਡ ਨੇ ਇਹਦੇ ਅਗਲੇ ਪਾਸੇ ਚੱਕ ਵੜਿਆ ਜਾਂਦਾ ਠੀਕ ਹੋ ਗਿਆ। ਚੜ੍ਹਦੇ ਪਾਸੇ ਆਣ ਕੇ ਸੂਰਜ ਹਾਂਜੀ ਦੇ ਅਗਲੇ ਹਾਂਜੀ ਪਾਸੇ ਬਿਲਕੁਲ ਚੱਕ ਵੜਾਚਨ ਦਾ ਹਾਂ। ਉਹ ਜਿਹੜੇ ਸਿੱਖੋ ਮੁਸਲਮਾਨ ਵੀ ਹੋਏ ਨੇ ਹਾਂਜੀ ਹਾਂ ਉੱਥੇ ਹੋਏ ਨਾ? ਇੱਕ ਦੋ ਘਰ ਇੱਕੋ ਹੋਏ ਘਰ ਦੋ ਇੱਕੋ ਘਰ ਹੋਏ ਹੋਏ ਸਨ ਸਨ ਹਾਂ। ਉਹ ਪਾਰਾਂ ਕਰਕੇ ਡੇਰਾ ਮੈਂ ਉਹਨਾਂ ਦੀ ਵੀਡੀਓ ਬਣਾਈ ਹੈ ਇਹ ਜਿਹੜਾ ਪਿੰਡ ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ ਇਹਦੇ ਨਾਲ ਸਾਡੇ ਪਿੰਡ ਦੇ ਨਾਲ ਦਾਸੇ ਵਾਲੀ ਸੀ ਠੀਕ ਹੈ ਵੱਡੇ ਲੱਦੇ ਵਾਲਾ ਸੀ ਅੱਛਾ ਜੀ ਇਸ ਪਾਸੇ ਚੜ੍ਹਦੇ ਉਗੋ ਪਿੰਡਰ ਸੀ ਨਾਲ ਬੱਲੋ ਵਾਲੀ ਸੀ ਅੱਛਾ ਜੀ ਹਾਈ ਸਾਹਮਣੇ ਹਾਂ ਹਾਂ ਇੱਥੇ ਮਤਲਬ ਸਾਡੇ ਇਹ ਡੇਰੇ ਹੀ ਸਨ ਮਤਲਬ ਜਾਂ ਇਹ ਸ਼ੇਰੇ ਵਾਲਾ ਇੱਕ ਡੇਰਾ ਸੀ ਅੱਛਾ ਹਾਂਜੀ ਜੀ ਛੋਟਾ ਜਿਹਾ ਪਿੰਡ ਹੀ ਖੁਆਂਦਾ ਸੀ ਡੇਰਾ ਆਉਂਦੇ ਸਨ ਠੀਕ ਹੈ ਇਹਦੇ ਨਾਲ ਇਹ ਹੀ 4-5 ਪਿੰਡ ਸਨ ਠੀਕ ਹੈ ਸਿੱਖਾਂ ਦੇ ਕਿਹੜੇ ਕਿਹੜੇ ਪਿੰਡ ਸਨ ਇੱਥੇ ਹਾਂਜੀ ਸਿੱਖਾਂ ਦੇ ਤੁਹਾਡੇ ਪਿੰਡ 'ਚ ਸਿੱਖ ਰਹਿੰਦੇ ਸਨ ਕੋਟਲੀ ਜੰਤਰਾ 'ਚ ਨਹੀਂ ਸਿੱਖ ਸਾਡੇ ਪਿੰਡ 'ਚ 2 ਘਰ ਘੁਮਿਆਰਾਂ ਦੇ ਸਨ ਸਿੱਖਾਂ ਦੇ ਸਿੱਖਾਂ ਦੇ ਅੱਛਾ ਅੱਛਾ ਇੱਕ ਦਾ ਨਾਂ ਜੱਗਾ ਸੀ ਵਾਹ ਤੇ ਉਹ ਕੱਲਾ ਸੀ ਅੱਛਾ ਜੀ ਤੇ ਇੱਧਰ ਮਤਲਬ ਪਿੰਡੋਂ ਇਸ ਪਾਸੇ ਨਾ ਉਰਲੇ ਪਾਸੇ 2 ਭਰਾ ਸਨ ਕੇਸਰ ਤੇ ਬਾਦਰੀ ਉਹ ਵੀ ਸਿੱਖ ਸਨ ਉਹ ਸਿੱਖ ਸਨ ਘੁਮਿਆਰ ਸਨ ਉਹ ਉਹ ਵੀ ਵੀ? ਘੁਮਿਆਰ ਸਨ ਅੱਛਾ ਉਹਨਾਂ ਦੇ ਸਾਡੇ ਨਾਲ ਬਾਲ ਉਹ ਜਿਹੜਾ ਸੀ ਨਾ ਬਾਦਰੀ ਉਹ ਨਹੀਂ ਸੀ ਵਿਆਹਿਆ ਅੱਛਾ ਤੇ ਜੀ ਜਿਹੜਾ ਕੇਸਰ ਸਿੰਘ ਸੀ ਨਾ ਉਹ ਹਾਂਜੀ। ਵਿਆਹਿਆ ਸੀ ਅੱਛਾ ਉਹਦੇ ਪੁੱਤਰ ਦਾ ਨਾਂ ਸੀ ਬਲਕਾਰੂ ਇੱਕ ਦੇ ਨਾਂ ਇੱਕ ਅੱਛਾ। ਦਾ ਨਾਂ ਪਿਆਰੂ ਸੀ ਅੱਛਾ। ਕੁੜੀ ਨਾਂ ਪੂਰੋ ਸੀ ਉਹ ਅਸੀਂ ਇਕੱਠੇ ਹੀ ਖੇਡਦੇ ਹੁੰਦੇ ਆ ਅੱਛਾ ਆਈ ਸਮਝ? ਬਲਕਾਰੂ ਪਿਆਰੂ ਪਿਆਰੂ ਇਹਨਾਂ ਦੀ ਕਿੰਨੀ ਉਮਰ ਸੀ ਉਦੋਂ ਇਹਨਾਂ ਦੀ ਉਮਰ ਸਾਡੇ ਉਹ ਬਲਕਾਰੂ ਵੱਡਾ ਸੀ ਅੱਛਾ ਤੇ ਜੀ। ਪਿਆਰੂ ਸਾਡਾ ਹੀ ਆਣੀ ਸੀ ਅੱਛਾ ਇਹਨੇ 7-8 ਸਾਲ ਦੀ ਉਮਰ ਸੀ ਸਾਰੀ। ਅੱਛਾ ਅੱਛਾ ਜਿਹੜੀ ਭੈਣ ਸੀ ਉਹ ਭੈਣ ਜਰਾ ਕੋਈ ਛੋਟੀ ਸੀ ਇਹਨਾਂ ਨਾਲੋਂ। ਛੋਟੀ ਸੀ ਭੈਣ ਹਾਂ, ਅੱਛਾ ਅੱਛਾ ਹਾਂ ਬਲਕਿ ਸਾਰੇ ਇੱਥੇ ਇਕੱਠੇ ਭੈਣ ਭਰਾਵਾਂ ਤਰ੍ਹਾਂ ਰਹਿਣਾ ਤੇ ਇਕੱਠੇ ਖੇਲਣਾ ਆਖੋ ਇਕੱਠੇ ਹੀ ਗੱਲ ਅਸੀਂ ਉਹਨਾਂ ਦੇ ਨਾ ਹਾਂਜੀ। ਤਕਰੀਬਨ ਉਹ ਜਿਹੜੀ ਸੀ ਨਾ ਉਹਨਾਂ ਦੀ ਕੇਸਰ ਦੀ ਬੀਵੀ ਹਾਂਜੀ। ਉਹ ਨਾਂ ਸੀ ਵੀਰਾਂ ਦਾ ਹੀ ਅਸੀਂ ਉਹਨਾਂ ਦੇ ਵਿਹੜੇ ਜਾਵੜਨਾ ਨਾ ਉਹਨਾਂ ਨੂੰ ਭੱਜ ਚੌਂਕਾ ਪਿੱਟ ਕਰਦਾ ਅੱਛਾ ਚੌਂਕਾ ਭੇਟ ਕਥਾ ਵੇਲਾ ਨੂੰ ਚੌਂਕਾ ਆਉਂਦੇ ਹਨ ਹਾਂਜੀ ਹਾਂਜੀ ਤੇ ਉਹਨੇ ਆਖਿਆ ਪਿੱਟ ਕਥਾ ਕਿ ਮੁਸਲਮਾਨ ਆ ਬੜੇ ਨੇ ਸਾਡਾ ਅੱਛਾ ਚੌਂਕਾ ਪਿੱਟ ਕਥਾ ਹੈ ਅੱਛਾ ਅੱਛਾ ਹੈ ਕਿਵੇਂ ਹਾਰ ਸਨ ਐਸਾ ਕਿ ਮੈਂ ਆ ਰਿਹਾ ਉਹ ਆਪਣੇ ਆਪ ਨੂੰ ਮੁਕੱਦਸ ਸਮਝਦੇ ਸਨ ਬਿਲਕੁਲ। ਖੁਆਬ ਕਿਸੇ ਵੀ ਮਜ਼ਹਬ 'ਚ ਸਨ ਹਿੰਦੂ ਸੀ ਕਿ ਮਿਆਰ ਸੀ ਕੋਈ ਨਾਈ ਸੀ ਜਾਂ ਕੋਈ ਵੀ ਸੀ ਉਹ ਸਿੱਖ ਸੀ ਸਹੀ ਹਾਂਜੀ ਗੱਲ ਹੈ। ਹਿੰਦੂ ਜਾਂ ਸਿੱਖ ਹਾਂ। ਮਤਲਬ ਉਹ ਆਪਣੇ ਆਪ ਨੂੰ ਮੁਸਲਮਾਨ ਦੇ ਨਾਲੋਂ ਉਹ ਮੁਕੱਦਸ ਸਮਝਦੇ ਸਨ ਬਿਲਕੁਲ ਉਹਨਾਂ ਦੀ ਵਰਤੋਂ ਭਾਜੀ ਬੜੀ ਸੀ ਅੱਛਾ ਜੀ ਸਾਡੇ ਲੋਕਾਂ ਨਾਲ ਮੁਸਲਮਾਨਾਂ ਨਾਲ ਹਾਂਜੀ ਉਹ ਘਮਿਆਰਾਂ ਦਾ ਕੰਮ ਕਰਦੇ ਹਨ ਨਾ ਹਾਂਜੀ ਖੋਤੇ ਰੱਖੇ ਸਨ ਅੱਛਾ। ਦਾਣੇ ਢੋਂਦੇ ਸਨ ਅੱਛਾ। ਸ਼ਹਿਰ ਵੀ ਖੜਦੇ ਹਨ ਹਾਂ ਹਾਂ ਬੜੀ ਵਰਤੋਂ ਭਾਜੀ ਉਹ ਜਿਹੜਾ ਜੱਗਾ ਸੀ ਨਾ ਮੇਰੇ ਭਾਈ ਵੱਡੇ ਦਾ ਵਿਆਹ ਸੀ ਹਾਰ ਦੇ ਵਿੱਚ ਅੱਛਾ ਲੋਟਵਾਰ ਹੋਈ ਪਾਦਰੋਂ ਦੇ ਵਿੱਚ ਹਾਂਜੀ ਸਾਡੇ ਕੋਲ ਪੈਸਾ ਕੋਈ ਨਹੀਂ ਸੀ ਅੱਛਾ ਮਾੜੇ ਸਾਂ ਹਾਂਜੀ ਸਾਡਾ ਗੁਆਂਢੀ ਸੀ ਜੱਗਾ ਕੇ ਮਿਆਰ ਜੱਗਾ ਘਮਿਆਰ ਉਹ ਸਿੱਖ ਜਿਹੜਾ ਸੀ। ਹਾਂ ਉਹ ਸਾਡੀ ਮਾਂ ਨੂੰ ਆਖਾਂਗਾ ਭੈਣ ਕਿਉਂ ਲੁੱਟਦਾ ਹੋਈਆਂ ਜਿੰਨੇ ਪੈਸੇ ਦੀ ਲੋੜ ਹੈ ਦਿਲ ਐਸੇ ਵਿਆਹ ਕਰ ਤੂੰ ਪੁੱਤਰ ਦਾ ਲਓ ਜੀ ਪਿਆਰੀ ਬਾਤ ਅੱਛਾ ਇਨਸਾਨੀਅਤ ਸੀ ਉਹਦਾ ਇਨਸਾਨ ਨਹੀਂ ਇਨਸਾਨ ਬੜਾ ਅੱਛਾ ਉਹਦਾ ਐਡਾ ਕੋ ਮੁੰਡਾ ਸੀ ਟੁੰਡਾ ਅੱਛਾ ਉਸ ਜੱਗੇ ਦਾ ਅੱਛਾ ਜੀ ਅੱਛਾ ਉਹਨੇ 60 ਰੁਪਏ ਦਿੱਤੇ ਹਾਂਜੀ ਉਹਨਾਂ ਵਕਤਾਂ ਦੇ ਵਿੱਚ ਸਾਡੀ ਹਾਂ। ਮਾਂ ਗੱਲ ਸੁਣਾਉਂਦੀ ਮੈਂ 60 ਰੁਪਏ ਨਾਲ ਪੁੱਤਰ ਦਾ ਵਿਆਹ ਕਰਨ ਦਾ ਅਸੀਂ ਵਾਹ। 60 ਰੁਪਈਆਂ ਨਾਲ ਅੱਛਾ ਹਾਂਜੀ ਅੱਛਾ ਉਹ ਜੱਗੇ ਨੇ ਫਿਰ ਘੋੜਾ ਵੀ ਦਿੱਤਾ ਸਾਡੇ ਭਰਾ ਨੂੰ ਉੱਥੇ ਬਹਿਣ ਵਾਸਤੇ ਜਿਨ ਸਨ ਹਾਰ ਦੇ ਅੱਛਾ ਅਸੀਂ ਸਮਝ ਉਹ ਫਿਰ ਰਾਤਾਂ ਉਹ ਜੰਜਾ ਰਹਿੰਦੀਆਂ ਹਨ ਹਾਂ ਹਾਂ ਅਸੀਂ ਸਮਝ ਅਸੀਂ ਦੋਵੇਂ ਭਰਾ ਜਿਹੜੇ ਹਨ
ਮੇਰੇ ਤੋਂ ਇੱਕ ਵੱਡਾ ਸੀ, ਅਸੀਂ ਫਿਰ ਪਿੱਛੇ ਰਹਿ ਗਏ ਸਾਂ। ਤੇ ਅੱਛਾ। ਦੂਜੀ ਜੰਜ ਪਿੰਡ ਦੇ ਵਿੱਚ ਚੌਧਰੀ ਵੀ ਨਾਲ ਗਏ ਹਨ, ਸਾਡੇ ਪਿੰਡ ਦੇ ਮੁਸਲਮਾਨ। ਅੱਛਾ ਤੇ ਉਹ ਫਿਰ ਅਸੀਂ ਮੇਰੇ ਭਰਾ ਦਾ ਵਿਆਹ ਹੋਇਆ। ਉਹ ਜੱਗਾ ਬੜਾ ਨੇਕ ਆਦਮੀ ਸੀ, ਇਸ ਗੱਲ ਤੇ ਗੱਲ ਦਾ ਬੜਾ ਗੱਲ ਤੋਂ ਹਟਾ ਨਹੀਂ ਸੀ। ਲੋ ਜੀ, ਇਨਸਾਨ ਜਿਹੜੇ ਹੈ ਨਾ, ਜੋ ਕਿਸੇ ਵੀ ਮਜ਼ਹਬ ਦਾ ਹੈ ਨਾ, ਹਾਂ। ਅੱਛਾ ਇਨਸਾਨ ਯਾਦ ਰਹਿੰਦਾ ਹੈ ਮਰਨ ਤੱਕ। ਬਿਲਕੁਲ ਹੈਂ ਜੀ? ਬਿਲਕੁਲ। ਇਹੋ ਚੀਜ਼ ਜਿਹੜੀ ਹੈ ਅਸੀਂ ਜਿਹੜੀ ਹੈ ਪੈਦਾ ਕਰ ਲਈ ਹੈ ਨਾ ਆਪਣੇ ਅੰਦਰ, ਕਿ ਅਸੀਂ ਸੋਨੇ ਦਾ ਕਲਮਾ ਪੜਿਆ ਤੇ ਅਸੀਂ ਕੰਮ ਸਾਡੇ ਉਹ ਨਹੀਂ ਹੈਗੇ, ਉਹ ਸਫਾਤ ਨਹੀਂ ਸਾਡੇ ਅੰਦਰ ਹੈਗੀ। ਉਹਨਾਂ ਦਾ ਵਿਆਹ ਹੁੰਦਾ ਵੇਖਿਆ ਅੱਛਾ ਜੀ। ਹੈ ਨੀ? ਹਾਂਜੀ। ਉਹ ਜੱਗੇ ਦੀ ਭੈਣ ਦਾ ਅੱਛਾ, ਹੈ ਨੀ? ਉਸ ਤੋਂ ਬਾਅਦ ਉਹਨਾਂ ਦੀਆਂ ਮੜੀਆਂ ਵੇਖੀਆਂ ਨੇ। ਮੜੀਆਂ ਕਿੱਥੇ ਕਰਕੇ ਸਨ? ਮੜੀਆਂ ਮਤਲਬ ਵੇ ਉਹ ਮਤਲਬ ਸਵਾ ਹਾਂਜੀ। ਇਹ ਜੂਰਾਂ ਸਨ, ਆ ਸਾਡੀਆਂ ਨੇ ਕਬਰਾਂ ਨੇ, ਇੱਥੇ ਮੜੀਆਂ ਸਨ ਉਹਨਾਂ ਦੀਆਂ। ਅੱਛਾ ਇੱਕ ਇੱਥੇ ਸੀ ਮਤਲਬ ਨਾਲ ਹੀ ਸਾਡੇ ਪਿੰਡ ਦੇ ਨਾ, ਇੱਥੇ ਸੀ ਕਰੀ ਦੀ ਜੀ, ਉਹਨੂੰ ਮੜੀ ਆਂਦੇ ਸਨ। ਅੱਛਾ ਜੀ। ਇੱਕ ਬਾਲ ਉਹਨਾਂ ਦਾ ਮਰ ਗਿਆ, ਉਹਨਾਂ ਸਾੜਿਆ ਸੀ, ਅੱਛਾ ਜੀ। ਅਸੀਂ ਉਹਨੂੰ ਵੇਖਿਆ ਸੀ। ਅੱਛਾ, ਸਾੜਦੇ ਨੂੰ। ਸਾੜਦੇ ਨੂੰ। ਅੱਛਾ। ਅਸੀਂ ਸਮਝ ਕਈ ਸਿੱਖ ਹਿੰਦੂ ਦਫਨਾਉਂਦੇ ਵੀ ਨੇ। ਜੱਗੇ ਦੀ ਜਿਹੜੀ ਮਾਂ ਸੀ ਉਹਦਾ ਨਾਂ ਗੁਜਰੀ ਸੀ। ਅੱਛਾ। ਅਸੀਂ ਵੇਲੀ ਉਹਨਾਂ ਦੀ ਇਕੱਠੀ ਸੀ ਕੋਠੀਆਂ ਵਾਲੀ। ਅੱਛਾ ਤੇ ਉਹ ਕੋਈ ਕਲੇ ਲਾਲ ਲੋਟ ਪੈਣਾ ਸੀ, ਉਹਨੇ ਮਤਲਬ ਜਾ ਕੇ ਅੱਗ ਲਾ ਦੇਣੀ ਕਰਨੀ, ਉਹ ਝੁੱਲਾਂ ਖੋਸਿਆਂ ਦੀਆਂ ਨੂੰ। ਅੱਛਾ। ਜੀ ਉਹ ਵੇਖ ਨਹੀਂ ਲਾ ਕੇ ਜੱਗੇ ਸਿੱਖ ਦੀ ਮਾਂ ਨੇ ਅੱਗ ਲਾ ਅੱਗ ਲਾ ਦੇ ਖੋਤਿਆਂ ਦੀ ਝੁੱਲਾਂ ਨੂੰ। ਲਾ ਦੇਣੀ ਉਹਦਾ। ਅੱਛਾ ਉਹ ਲੜ ਪੈਣਾ ਨਾ, ਇਹ ਜਿਹੜੇ ਹਨ ਦੋ ਭਰਾ ਸਨ ਨਾ, ਅੱਛਾ ਤੇ ਉਹ ਕੱਲਾ ਸੀ। ਅੱਛਾ। ਹੈਨੀ? ਉਹ ਕੱਲਾ ਸੀ। ਹਾਂ ਹਾਂ। ਉਹਦੇ ਮੁੰਡੇ ਦਾ ਟੁੰਡਾ ਸੀ ਤੇ ਬੋਟੀ ਨਾ ਮਾਇਆ ਦੀ ਸੀ। ਅੱਛਾ। ਹੈਨੀ? ਅਸੀਂ ਡਾਢੇ ਮਤਲਬ ਉਹਨਾਂ ਨੂੰ ਜਾਣ ਲਿਆ। ਅਸੀਂ ਉਸ ਵਕਤ ਦੇ ਵਿੱਚ ਦੋਵੇਂ ਭਰਾ ਉਹਨਾਂ ਦੇ ਵਿਹੜੇ ਸੁਣਤੀ ਬੈਠੇ ਸਾਂ। ਅੱਛਾ। ਹੈ ਜੀ ਸਮਝ? ਉਹਨਾਂ ਦੇ ਵਿਹੜੇ 'ਚ ਸੁਣਦੀ ਬੈਠੇ। ਹਾਂ, ਸੁਣਦੀ ਉਹ ਬੈਠੇ। ਤੁਹਾਡੀ ਖੈਰ ਹੋ ਜਾਏ। ਤੁਸੀਂ ਦੋ ਕੰਮ ਕਰਤਾ ਜਿਹੜਾ ਉਹਨਾਂ ਨੇ ਕਦੀ ਕੀਤਾ ਹੀ ਨਹੀਂਗਾ। ਅੱਛਾ। ਮਤਲਬ ਕਿ ਉਹ ਪਿਆਰ ਪਿਆਰ ਸੀ। ਪਿਆਰ ਤੇ ਮੁਹੱਬਤ। ਪਿਆਰ ਤੇ ਮੁਹੱਬਤ ਸੀ। ਬੜੇ ਚੰਗੇ ਲੋਕ। ਉਹ ਨਹੀਂ ਸੀ ਮਨਾ ਕਰਦਾ, ਇਹਦੀ ਵਹੁਟੀ ਕਰਦੀ ਸੀ ਮਤਲਬ ਕੇਸਰ ਸੀ। ਅੱਛਾ, ਉਹ ਕਹਿੰਦੀ ਸੀ ਪੇਟਾ ਗਿਆ। ਆਹੋ ਪਿੱਟ ਕਦਾ ਸਾਡਾ ਚੌਂਕਾ। ਅੱਛਾ, ਤੇ ਜਿਸ ਟਾਈਮ ਉਹਨਾਂ ਦੇ ਘਰ ਜਾ ਕੇ ਤੁਸੀਂ ਸੁਣਦੀ ਬੈਠੀ, ਉਸ ਟਾਈਮ ਨਹੀਂ ਪਿਟਿਆ ਗਿਆ? ਨਹੀਂ, ਉਹ ਹੋਰ ਘਰ ਸੀ। ਉਹ ਹੋਰ ਘਰ ਸੀ। ਉਹ ਜੱਗੇ, ਉਹ ਜੱਗੇ ਦਾ ਘਰ ਸੀ। ਉਹ ਜੱਗੇ ਦੇ ਘਰ ਉਹ ਸੀ। ਜੱਗੇ ਦਾ ਘਰ ਸੀ। ਅੱਛਾ, ਉਹ ਜੱਗਾ ਤੁਹਾਨੂੰ ਦੱਸਿਆ ਇਹਨਾਂ ਦੋਵਾਂ ਭਰਾਵਾਂ ਨਾਲ ਬਹੁਤ ਸਹੀ ਨੇਕ ਸੀ। ਅੱਛਾ। ਇਹ ਕੇਸਰ ਸਿੰਘ ਜਿਹੜਾ ਸੀ ਨਾ, ਜਵਾਨ ਬੜਾ ਸੀ। ਅੱਛਾ। ਜੱਟ ਕੋ ਆਕੜ ਦੇ ਕਰਦੇ ਹਨ ਨਾ, ਉਹ ਗੱਲ ਪੈ ਜਾਂਦਾ ਹੁੰਦਾ ਸੀ। ਗੱਲ ਪੈ ਜਾਂਦਾ। ਘੁਮਿਆਰ ਸਿੱਖ ਜੱਟਾਂ ਦੇ ਗੱਲ ਪੈ ਜਾਂਦਾ ਸੀ। ਉਹ ਬਾਦਾ ਕੜਾ ਦਾਣੇ ਨੂੰ ਮਤਲਬ ਢੋਂਦੇ ਹੁੰਦੇ ਸਨ। ਅੱਛਾ। ਬਾਦਾ ਕੜਾ ਬੋਲਾਂ ਦਾ ਹੋਣਾ, ਕਿਸੇ ਜਿਹਾ ਦਾ ਹੋਣਾ, ਤੇ ਉਹ ਜੱਟਾਂ ਨੇ ਉਹਨੂੰ ਦਬਕਾਣਾ ਬੜਾ ਆਪਣੇ ਵੱਲੋਂ। ਉਹ ਨਹੀਂ ਸੀ ਮਤਲਬ ਥੱਲੇ ਲੱਗਦਾ। ਟੈਕੇ ਵਾਲਾ ਸੀ। ਟੈਕੇ ਵਾਲਾ ਸੀ, ਸਿੱਖ ਜਵਾਨ ਬੜਾ ਸੀ। ਅੱਛਾ। ਗੋਡਾ ਫੇਰਦਾ ਸੀ ਜੱਟਾਂ ਨੂੰ। ਹੈਨੀ? ਉਹ ਜਵਾਨ ਬੜਾ ਸੀ। ਅੱਛਾ। ਤੇ ਸੋ ਗੱਲ ਇਹ ਉਹਨਾਂ ਦੇ ਵਕਤਾਂ ਦੇ ਵਿੱਚ ਇਹ ਗੱਲਾਂ ਸਭ ਵੇਖੀਆਂ ਨੇ। ਹਾਂਜੀ। ਕੁਝ ਉਸ ਤੋਂ ਬਾਅਦ ਉਹਨਾਂ ਦੇ ਵਕਤਾਂ ਦੀ ਕੁਝ ਦਾਤਿਆਂ ਦੀ ਵੀ ਗੱਲ ਤੁਹਾਨੂੰ ਸੁਣਾ ਛੜੀਏ ਛੋਟੀ ਜਿਹੀ। ਸਕੂਲ ਹੁੰਦਾ ਸੀ? ਨਹੀਂ ਅੱਛਾ। ਨਹੀਂ, ਸਕੂਲ ਨਹੀਂ ਸੀ। ਸਕੂਲ ਸਾਡਾ ਹੁੰਦਾ ਸੀ ਵੱਡੇ ਲੱਦੇ ਵਾਲੇ। ਬੱਚਿਆਂ ਲੱਦੇ ਵਾਲੇ ਗਰਾਏ। ਅੱਛਾ। ਕਿਹੜੀ ਜਮਾਤ ਤੱਕ ਤੁਸੀਂ ਸਕੂਲ ਗਏ ਉਦੋਂ? ਬਲਕਿ ਉਦੋਂ ਛੋਟੇ ਸੀ ਅਜੇ। ਮੈਂ ਛੋਟਾ ਸਾਂ। ਮੈਂ ਸਨ 50 ਚ ਪੜ੍ਹਨੇ ਪਿਆ। 5ਵਾਂ ਦਾ ਮੈਂ ਪੜ੍ਹਿਆ ਸੀ। ਅੱਛਾ। ਹਾਂਜੀ। 56 ਮੈਂ ਛੱਡ ਦਿੱਤਾ। ਸਹੀ। ਇੱਥੇ ਜੱਗਾ ਸੀ ਘੁਮਿਆਰ ਸਿੱਖ? ਸਿੱਖ। ਹੋਰ ਕਿਹੜਾ ਸੀ? ਟੂੰਡਾ ਸਿੱਖ ਸੀ? ਨਹੀਂ, ਟੂੰਡਾ ਉਹਦਾ ਪੁੱਤਰ ਸੀ। ਇਸੇ ਕੇਸਰ ਸਿੰਘ ਤੇ ਬਹਾਦਰੀ ਸਿੰਘ। ਅੱਛਾ, ਕੇਸਰ ਸਿੰਘ, ਬਹਾਦਰੀ ਸਿੰਘ। ਇਹ ਸਿਰਫ ਤੁਹਾਡੇ ਘੁਮਿਆਰਾਂ ਦੇ ਘਰ ਸਨ ਇੱਥੇ? ਘੁਮਿਆਰਾਂ ਦਾ ਇੱਕ ਸੰਤੂ ਸੀ, ਉਹਨੇ ਦੁਕਾਨ ਪਾਈ ਸੀ। ਅੱਛਾ ਜੀ। ਦੋ ਖੱਤਰੀਆਂ ਦੇ ਘਰ ਦਾਤੀਆਂ ਹੋਈਆਂ ਆ ਕੇ ਸਾਡੇ ਪਿੰਡ 'ਚ ਦੁਕਾਨਾਂ ਕਰਦੇ। ਕਰਮਚੰਦ ਅੱਛਾ ਜੀ। ਤੇ ਬੇਲੀ, ਉਹ ਅੱਛਾ। ਸਾਡੇ ਬਣਾ ਕੇ ਦੁਕਾਨਾਂ ਕਰਦੇ। ਅੱਛਾ ਅੱਛਾ ਆਪਣੇ ਪਿੰਡ ਦੀ ਗੱਲ ਪਿਆ ਕਰਨਾ ਮੈਂ। ਅੱਛਾ। ਹੈ ਜੀ। ਸਹੀ। ਅਸੀਂ ਉਹਨਾਂ ਕੋਲ ਸੌਦਾ ਲੈਣ ਜਾਂਦੇ ਹੁੰਦੇ ਹਾਂ, ਬੱਚੇ ਹਨ। ਅੱਛਾ। ਉਹ ਪੈਸਾ ਦੇਣਾ, ਦੰਬੜੀਆਂ ਚੱਲਦੀਆਂ ਹਨ, ਝੇਲੇ ਚੱਲਦੇ ਹਨ ਉਦੋਂ। ਹੈ ਨੀ? ਅੱਛਾ। ਤੇ ਪੈਸਾ ਦੇਣਾ ਉਹਨੇ ਸਮਝਣੀ ਰਿਓੜੀਆਂ, ਮੂੰਗਫਲੀ, ਮਿਸ਼ਰੀ ਦੇਣੀ। ਹੈ ਨੀ? ਅੱਛਾ। ਉਹਨਾਂ ਨੇ ਇਹਨਾਂ ਮਤਲਬ ਬੜੀਆਂ ਦੁਕਾਨਾਂ ਚੱਲਦੀਆਂ ਹਨ। ਉਹ ਪਤਾ ਪੈਸਾ ਬੜਾ ਮੁਸ਼ਕਲ ਲੱਭਦਾ ਸੀ, ਦਾਣੇ ਹੀ ਦਾਣੇ ਸਨ। ਦਾਣੇ ਦਾਣੇ। ਹਾਂ। ਇੱਥੇ ਘਰ ਵੀ ਕੋਈ ਪੱਕੇ ਹੈ ਸਨ ਉਸ ਟਾਈਮ? ਉਸ ਟਾਈਮ ਦੇ ਵਿੱਚ ਤੁਹਾਡੇ ਪਿੰਡ 'ਚ ਇਸ ਦੇ ਸਾਡੇ ਵਿੱਚ? ਪਿੰਡ ਦੇ ਵਿੱਚ ਕੋਈ ਘਰ ਨਹੀਂ ਸੀ। ਇੱਕ ਪੱਕਿਆਂ ਕੋਠੀਆਂ ਵਾਲੇ ਖਵਾਉਂਦੇ ਨੇ, ਇਹ ਨਹੀਂ ਸਾਨੂੰ ਪਤਾ ਇਹਨਾਂ ਪਹਿਲਾਂ ਆਪਣਾ ਮੱਥਾ ਪੱਕਾ ਕੀਤਾ ਹੈ ਕਿ ਅੱਛਾ। ਬਾਅਦ 'ਚ ਕੀਤਾ ਹੈ। ਇਹ ਨਹੀਂ ਅੱਛਾ। ਸਾਨੂੰ ਪਤਾ। ਇਹ ਪੱਕਿਆਂ ਕੋਠੀਆਂ ਵਾਲੇ ਖਵਾਉਂਦੇ। ਅੱਛਾ ਅੱਛਾ। ਕੋਈ ਮਤਲਬ ਘਰ ਨਹੀਂ ਸੀ ਪੱਕਾ ਹੋਇਆ। ਕਿਹੜੀ ਕਿਹੜੀ ਬਰਾਦਰੀ ਸੀ ਉਸ ਟਾਈਮ ਇੱਥੇ? ਇੱਥੇ ਹਾਂਜੀ। ਔਲਾਦ ਜਿਹੜੀ ਸੀ ਇੱਕ ਦਾਦੇ ਦੀ ਸੀ ਤੇ ਅੱਛਾ। ਬਲਾਦ ਸੀ ਇੱਕੋ ਹੀ ਹੈ ਜੱਟਾਂ ਦੀ। ਅੱਛਾ। ਇੱਕ ਦਾਦੇ ਦੀ ਔਲਾਦ ਸਨ। ਅੱਛਾ। ਤੇ ਇਹ ਮਤਲਬ ਬਲਾਦ ਦੀਆਂ 4 ਬਣ ਗਈਆਂ। ਹਾਂ ਹਾਂ। ਬਲਾਦ ਦੀਆਂ 4 ਬਣ ਗਈਆਂ। ਇੱਕ ਚੌਧਰੀ ਆਲਮ ਦੀ ਬਲਾਦ ਦੀ ਸੀ, ਹਾਂ। ਇੱਕ ਲੰਬੜਾਂ ਦੀ ਬਲਾਦ ਦੀ ਸੀ। ਅੱਛਾ। ਹੈਂ? ਤੇ ਇੱਕ ਬਾਗ ਵਾਲੀਆਂ ਦੀ ਬਲਾਦ ਦੀ ਸੀ। ਅੱਛਾ। ਤੇ ਚੌਥੀ ਬਲਾਦ ਦੀ ਸੀ ਮਤਲਬ ਰੁਸਤਮਰਾਂ ਦੀ। ਇਹ ਅੱਛਾ। 4 ਬਲਾਦਰੀਆਂ ਹਨ ਜੱਟ।
ਅੱਛਾ ਹਾਂਜੀ। ਇਹ ਜੱਟ ਕਿਹੜੇ? ਜੱਟ ਮਹਿਲ ਜੱਟ ਮਹਿਲ 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 ਜੱਟ, ਅੱਛਾ ਅੱਛਾ ਅੱਛਾ, ਮਹਿਲ ਨਹੀਂ ਮਹਿਲ ਮਹਿਲ, ਮਹਿਲ ਹਾਂਜੀ ਹਾਂਜੀ, ਠੀਕ ਹੈ। ਹਾਂ ਬਲਕਿ ਇੱਕੋ ਜੱਟਾਂ ਦੀ ਇੱਕੋ ਬਰਾਦਰੀ ਸੀ ਇੱਕੋ ਹੀ ਇੱਥੇ? ਬਰਾਦਰੀ। ਇੱਕੋ ਬਰਾਦਰ, ਇੱਕ ਬਾਪ ਦੀ ਔਲਾਦ ਸੀ। ਇੱਕ ਬਾਤ ਵੱਡਾ ਜ਼ਿਮੀਦਾਰ ਫਿਰ ਵੀ ਇਹੋ ਹੀ ਹੋਣਗੇ? ਵੱਡੇ ਜ਼ਿਮੀਦਾਰ ਕਾਹਦੇ ਸਨ? ਇਹ ਖੂਹਾਂ ਦੀਆਂ ਵਾਹੀਆਂ ਹਨ ਹਾਂਜੀ। ਤੇ ਥੋੜੀ ਥੋੜੀ ਜ਼ਮੀਨ ਵਗਦੀ ਸੀ। ਇਹ ਪਿੰਡ ਆ ਸੀ, ਬਾਕੀ ਤਾਂ ਵਾਰ ਵੇਲੀ ਰਹਿੰਦੀ ਸੀ ਨਾ ਜੀ। ਇਹ ਪਿੰਡ ਸੀ ਖੱਚਰੀਆਂ ਦਾ, ਅੱਛਾ, ਇਮਨਾਬਾਦ ਦੇ ਜਵਾਨਾਂ ਦਾ। ਇਹ ਵਾਲਾ ਜਿਹੜਾ ਇਹ ਸੀ ਜਿਹੜਾ ਸੀ ਅੱਛਾ, ਉਹਨਾਂ ਦੇ ਅੱਛਾ। 84 ਪਿੰਡ ਸਨ ਇੱਥੇ, 84 ਪਿੰਡ ਦੁਆਲੇ ਏਮਨਾਬਾਦ ਦੇ ਜਿਹੜੇ ਦੀਵਾਨ ਨੇ। ਜਵਾਨ ਸਨ ਉਹਨਾਂ ਦਾ। ਉੱਥੇ ਜੰਮੂ ਕਸ਼ਮੀਰ 'ਚ ਜਾ ਕੇ ਨਾ ਹਾਂਜੀ, ਜਵਾਨੀ ਉਹਨਾਂ ਦਾ ਮਤਲਬ ਹੈ ਉੱਥੇ ਪਾਈ ਸੀ ਉਹਨਾਂ ਦੇ। ਉਹ ਮਾਮਲਾ ਜਾ ਕੇ ਇੱਥੋਂ ਖੜ ਕੇ ਦਿੰਦੇ ਹੁੰਦੇ ਸਨ। ਅੱਛਾ ਜੀ, 2 ਘੋੜੇ ਦੀ ਬੱਗੀ ਵਗ ਜਾਂਦੀ ਸੀ, 2 ਘੋੜਿਆਂ ਦੀ ਬੱਗੀ ਤੇ ਇਹ ਸ਼ਰੀਰ ਨਹੀਂ ਕੱਚੀ ਹੁੰਦੀ ਸੀ। ਅੱਛਾ ਜੀ, ਉਹ ਇਹਦੇ ਉੱਤੇ ਜਾਂਦੇ ਹੁੰਦੇ ਸਨ। ਬੜਾ ਮਤਲਬ ਹੈ ਇੱਥੇ ਦੌਰ ਇਸ ਤਰ੍ਹਾਂ ਦਾ ਸੀ। ਇਹ ਬਲਾਦੀਆਂ ਜਿਹੜੀਆਂ ਹਨ ਨਾ ਚਾਰੇ, ਇਹਨਾਂ ਫਿਰ ਉਹ ਪਿੰਡ ਵੰਡ ਲਿਆ ਸੀ। ਤੇ ਪਿੰਡ ਕਿਵੇਂ ਮਿਲਿਆ ਸੀ? ਸਾਡੇ ਪਿੰਡ ਦਾ ਇੱਕ ਚੌਧਰੀ ਸੀ, ਉਹ ਮਤਲਬ ਹੈ ਆਲਮ ਸੀ ਉਹਦਾ, ਬਾਤ ਸੀ ਉਹਦਾ, ਨਾਂ ਨਹੀਂ ਮੈਨੂੰ ਆਉਂਦਾ। ਤੇ ਉਹ ਮਤਲਬ ਫੌਜ 'ਚ ਸੀ, ਫੌਜ ਦੇ ਵਿੱਚ ਹੀ ਉਹ ਉੱਥੋਂ ਫੌਜ ਦੇ ਵਿੱਚੋਂ ਆਇਆ ਛੁੱਟੀ ਕਰਕੇ। ਤੇ ਇੱਥੇ ਖੂਹਾਂ ਦੀਆਂ ਮਈਆਂ ਹਨ ਤੇ ਖੱਚਰੀਆਂ ਨੂੰ ਲੋਕੀ ਜਵਾਨ ਸਿੰਘ ਸੀ ਜਿਹੜਾ, ਇਹਨੂੰ ਮਾਮਲਾ ਨਹੀਂ ਹਨ ਦਿੰਦੇ। ਇਹਨੇ ਦਾਵਾ ਕਰ ਦਿੱਤਾ ਸਾਡੇ ਪਿੰਡ ਦੇ। ਉਹ ਜਿਹੜਾ ਸੀ ਨਾ ਮਤਲਬ ਨੌਕਰ ਆਦਮੀ ਸਾਡੇ ਪਿੰਡ ਦਾ ਪੜ੍ਹਿਆ ਲਿਖਿਆ ਸੀ, ਉਹ ਆਇਆ ਤੇ ਇਹਨੇ ਦਾਵਾ ਕੀਤਾ ਸੀ ਸਾਡੇ ਪਿੰਡ ਦੇ ਜੱਟਾਂ ਦੇ ਉੱਤੇ। ਜਵਾਨ ਨੇ ਇਹ ਅਦਾਲਤ ਦੇ ਵਿੱਚ ਗਿਆ। ਅਦਾਲਤ ਕਿਹੜੀ ਸੀ ਉਦੋਂ? ਅਦਾਲਤ ਜ਼ਿਲ੍ਹਾ ਸਿਆਲਕੋਟ ਸੀ, ਗੁਜਰਾਂ ਵਾਲਾ ਕੋਈ ਨਹੀਂ ਸੀ। ਸਿਆਲਕੋਟ ਜ਼ਿਲ੍ਹਾ ਸੀ ਸਾਡੇ ਪਿੰਡ ਦਾ। ਸਿਆਲਕੋਟ ਬੰਦੇ ਤਰੀਕਾਂ ਭੁਗਤਣ ਜਾਂਦੇ ਆ, ਅਜੇ ਸਮਝ। ਉਹ ਫਿਰ ਆਇਆ ਤੇ ਉਹਨੇ ਮਤਲਬ ਤਰੀਕ ਪਈ ਤੇ ਗਿਆ, ਫਿਰ ਜਵਾਨ ਸਿੰਘ ਦੇ ਕੋਲ ਗਿਆ ਉਸੇ ਮਤਲਬ, ਹਾਂਜੀ। ਉਹਨੂੰ ਕੁਰਸੀ ਮਿਲ ਗਈ ਜਵਾਨ ਸਿੰਘ ਨੂੰ, ਤੇ ਇਹ ਕਟਹਿਰੇ 'ਚ ਖਲੋ ਗਿਆ ਜੁੱਤੀਆਂ ਵਾਲੇ ਥਾਂ। ਇਹਨੇ ਸਵਾਲ ਕੀਤਾ ਉਸ ਹਾਕਮ ਦੇ ਅੱਗੇ, ਜੱਜ ਦੇ ਅੱਗੇ, ਕਿ ਮੈਂ ਖੜਾ ਵਾਂ ਜੁੱਤੀਆਂ ਵਾਲੇ ਥਾਂ 'ਤੇ, ਇਹਨੂੰ ਤੂੰ ਕੁਰਸੀ ਦਿੱਤੀ, ਜਾਂ ਮੇਰੇ ਬਰਾਬਰ ਖਿਲਾਰੋ ਜਾਂ ਮੈਨੂੰ ਵੀ ਕੁਰਸੀ ਦਿਓ। ਜਵਾਨ ਆਖਣ ਲੱਗਾ ਮੈਂ ਪਿੰਡ ਛੱਡਿਆ, ਮੈਂ ਜੁੱਤੀਆਂ ਵਾਲੇ ਥਾਂ ਨਹੀਂ ਖਲੋਣਾ। ਉਹਨੇ ਪਿੰਡ ਹੀ ਛੱਡ ਦਿੱਤਾ। ਇਹਨਾਂ ਮਹਿਲ ਕੋਲ ਛੱਡ ਦਿੱਤੀ ਸੀ ਉਹਨੇ। ਮਹਿਲਾਂ ਨੇ ਫਿਰ 4 ਪੱਤੀਆਂ ਪਿੰਡ ਵੰਡ ਲਿਆ ਸੀ। ਅੱਛਾ, ਖੂਹਾਂ ਦੀ ਵਾਹੀ ਸੀ, ਥੋੜੀ ਥੋੜੀ ਜ਼ਮੀਨ ਆਈ, ਬਾਕੀ ਕਲਰ ਬੰਜਰ ਸੀ ਬੜਾ ਇਮਨਾਬਾਦ ਤੀਕਰ, ਕੋਈ ਸ਼ੈ ਨਹੀਂ ਸੀ। ਅਸੀਂ ਜੋ ਕੁਝ ਵੇਖਿਆ ਹੈ ਤੁਹਾਨੂੰ ਦੱਸ ਦਿੱਤਾ। ਜਿਸ ਟਾਈਮ ਹਾਈ ਸਾਹਿਬ ਇੱਥੇ ਰਹਿਣ ਬਹਿਣ ਇਕੱਠਾ ਸੀ, ਸਿੱਖ ਭਾਵੇਂ ਘੁਮਿਆਰ ਹੀ ਸਨ, ਬੰਦੇ ਤੁਸੀਂ ਦੱਸਿਆ ਚੰਗੇ ਸਨ, ਇੱਕ ਦੂਸਰੇ ਦੀ ਸ਼ਾਦੀ 'ਚ ਆਉਂਦੇ ਜਾਂਦੇ ਸੀ, ਆਉਂਦੇ ਜਾਂਦੇ ਸਨ, ਆਉਂਦੇ ਜਾਂਦੇ। ਖਾਣਾ ਪੀਣਾ ਬਿਲਕੁਲ ਸਾਂਝਾ ਸੀ, ਖਾਣਾ ਪੀਣਾ ਵੀ ਸਾਂਝਾ ਸੀ। ਪਕਾ ਨਹੀਂ, ਤੁਸੀਂ ਸਿੱਖਾਂ ਦੀ ਬਰਾਤ ਨਾਲ ਅਗਰ ਗਏ ਹੋ? ਨਹੀਂ, ਮੈਂ ਨਹੀਂ ਗਿਆ ਸਿੱਖਾਂ ਦੀ ਬਰਾਤ ਨਾਲ। ਮੈਂ ਕਿ ਮੁਸਲਮਾਨ ਹੋਰ ਕੋਈ ਜਾਂਦੇ ਹੋਣਗੇ ਨਾ। ਜਦੋਂ ਉਹ ਜੱਗੇ ਸਿੱਖ ਦੀ ਭੈਣ ਦਾ ਵਿਆਹ ਹੋਇਆ ਨਾ, ਹਾਂਜੀ ਹਾਂਜੀ, ਉਦੋਂ ਮਤਲਬ ਸਾਰੇ ਮੁਸਲਮਾਨ ਮਤਲਬ ਉਹਨੇ ਰੋਟੀ ਪਕਾਈ, ਖਾਂਦੇ ਪੀਂਦੇ ਹਨ। ਸਾਡੇ ਗੁਆਂਢ ਸੀ ਮਤਲਬ ਆਈ। ਅੱਛਾ, ਮਤਲਬ ਉਹ ਰੋਟੀ ਉਹਨਾਂ ਪਕਾਈ ਤੇ ਮੁਸਲਮਾਨਾਂ ਨੇ ਫਿਰ ਖਾ ਲਈ। ਖਾਂਦੇ ਸੀ। ਉਹ ਵਿਆਹਾਂ ਤੇ ਕੀ ਪੱਕਦਾ ਪੁੱਕਦਾ ਸੀ? ਜ਼ਿਆਦਾਤਰ ਉਦੋਂ ਇਹ ਪੱਕਦਾ ਸੀ, ਹਲਵਾ। ਅਸੀਂ ਇਹ ਜਾਣਦੇ ਹਾਂ। ਹਲਵਾ ਕੀ ਪਕਣਾ? ਦੇਸੀ ਘਿਓ ਤੇ ਸ਼ੱਕਰ, ਅੱਛਾ ਜੀ, ਹਾਂਜੀ। ਹਾਂ ਤੇ ਕਿਸੇ ਬੜੀਆ ਦੇ ਮਿੱਠੇ ਚੌਲ ਪਕਾ ਲੈਣੇ, ਬਸ, ਜਾਂ ਲੂਣੇ ਪਕਾ ਲੈਣੇ। ਗੋਸ਼ਤ? ਨਾ, ਗੋਸ਼ਤ ਵਾਲੀ ਗੱਲ ਕੋਈ ਨਹੀਂ ਸੀ। ਗੋਸ਼ਤ ਮਤਲਬ ਕੋਈ ਨਹੀਂ ਸੀ ਹੁੰਦਾ। ਅੱਛਾ, ਗੋਸ਼ਤ ਸਿੱਖ ਸਾਨੂੰ ਇੱਥੇ ਗਾਂ ਨਹੀਂ ਸਨ ਕਰਨ ਦਿੰਦੇ ਹੁੰਦੇ। ਇੱਕ ਮਿਆਰ ਜਿਹੜੇ ਸਨ? ਨਹੀਂ, ਇੱਕ ਮਿਆਰ ਨਹੀਂ ਸਨ। ਇਹ ਲੱਦੇ ਵਾਲੇ ਹਨ, ਦਾਤੇ ਵਾਲੇ ਦੇ ਹਨ, ਅੱਛਾ, ਉਹ ਨਹੀਂ ਹਨ ਗਾਂ ਕਰਨ ਦਿੰਦੇ ਹੁੰਦੇ। ਅੱਛਾ, ਸਾਡੇ ਪਿੰਡ ਦੇ ਕਸ਼ਮੀਰੀ, ਦੱਦੇ ਵਾਲੇ ਦੇ ਕਸ਼ਮੀਰੀ, ਦੱਦੇ ਵਾਲੇ ਦੇ ਜੱਟ, ਹਾਂਜੀ, ਇਹਨਾਂ ਵਾਜਾ ਕੱਢਿਆ। ਉਹਨਾਂ ਆਖਿਆ ਅਸੀਂ ਗਾਂ ਲੱਗੇ ਕਰਨ ਤੇ ਸਿੱਖ ਸਾਨੂੰ ਡੱਕਦੇ ਨੇ, ਆਓ ਤੁਸੀਂ ਵੀ। ਕਸ਼ਮੀਰੀ ਇੱਥੋਂ ਗਏ ਸਾਡੇ ਪਿੰਡ ਦੇ ਜੱਟ ਗਏ, ਅੱਛਾ, ਹਾਂਜੀ। ਉਹਨਾਂ ਫਿਰ ਉਹਦੇ ਗਾਂ ਉਹਨਾਂ ਦੇ ਸਾਹਮਣੇ ਢਾਈ। ਅੱਛਾ, ਉਹ ਗਊ ਨੂੰ ਮਾਵਾਂ ਆਉਂਦੇ ਸਨ, ਹਾਂਜੀ, ਗਊ ਮਾਤਾ ਸੁਣਨੀ ਹੁਣ। ਅੱਛਾ, ਉਹ ਫਿਰ ਢਾਈ ਉਹਨੇ ਫਿਰ ਸਿੱਖਾਂ ਨੂੰ ਆਖਣਗੇ ਆਓ। ਸਿੱਖ ਨਹੀਂ ਸੁਣੇਗਾ ਹੋਏ, ਹਾਂਜੀ। ਸਿੱਖ ਮਾਰਦੇ ਹਨ ਤਲਵਾਰ ਤੇ ਛਤਰੇ ਦਾ ਧੌਣ ਲਾ ਕੇ ਉਹ ਮਾਰਦੇ ਹਨ ਤੇ ਗੋਸ਼ਤ ਕਰਕੇ ਖਾਂਦੇ ਸਨ। ਗਊ ਦਾ ਗੋਸ਼ਤ ਬਿਲਕੁਲ ਹੀ ਮਨਾ ਸਮਝਦੇ। ਜੀ ਜੀ। ਤੁਹਾਡੇ ਪਿੰਡ ਦੇ ਜਿਹੜੇ ਘੁਮਿਆਰ ਸਿੱਖ ਇੱਥੋਂ ਗਏ ਨੇ, ਪਹਿਲੇ ਤਾਂ ਭਾਈਚਾਰਾ ਸੀ, ਪਿਆਰ ਸੀ, ਮੁਹੱਬਤ ਸੀ। ਜਿਸ ਟਾਈਮ ਇੱਥੋਂ ਗਏ ਨੇ ਉਸ ਵਕਤ ਦੇ ਕੀ ਹਾਲਾਤ ਸਨ? ਉਸ ਵਕਤ ਇਹ ਹਾਲਾਤ ਸਨ ਕਿ ਜਦੋਂ ਆਹ ਘਰ ਗਿਆ ਨਾ ਬਹਾਦਰੀ ਤੇ ਕਿਸਰ ਸਿੰਘ, ਅੱਛਾ ਜੀ, ਇਹਨਾਂ ਕੋਲ ਸਨ ਖੋਤੇ ਸੀ, ਘੋੜਾ ਵੀ, ਅੱਛਾ, ਘੋੜੇ ਵੀ ਸਨ। ਇਹਨਾਂ ਰਾਤੋਂ ਰਾਤ ਪਤਾ ਨਹੀਂ ਕਿਸੇ ਨੂੰ ਲੱਗਣ ਦਿੱਤਾ। ਹਾਂਜੀ, ਰਾਤੋਂ ਰਾਤ ਚੁੱਲ੍ਹੇ ਪੁਰਾਣੇ ਕਾਸੀ ਉਸੇ ਜੀ ਬਾਗ ਜੱਲਾ ਤੇਰੀ ਯਾਦ। ਅੱਛਾ ਜੀ, ਇਹ ਤਾਂ ਚੀਜ਼ਾਂ 4 ਦਿਨ ਅੰਮ੍ਰਿਤਸਰ ਜਾ ਵੜੇ। ਅੱਛਾ ਅੱਛਾ,
ਉਹ ਜਿਹੜਾ ਜੱਗਾ ਸੀ ਨਾ ਸਾਡਾ ਗੁਆਂਢੀ, ਹਾਂਜੀ ਉਹ ਪਿੰਡੋਂ ਨਿਕਲਿਆ, ਹਾਂਜੀ ਹਾਂਜੀ, ਉਹਦੀ ਸੀ ਮਾਈ ਵਡੇਰੀ, ਅੱਛਾ ਉਹਨੂੰ ਛੱਡ ਗਿਆ ਇੱਥੇ। ਅੱਛਾ ਇੱਥੋਂ ਨਿਕਲਿਆ ਬਤਾਲੇ ਜਾ ਕੇ ਫੜਕਤਾ। ਬਤਾਲੇ ਸ਼ਰਮ ਸਿੰਘ ਦੇ? ਆ ਬਤਾਲਾ ਸ਼ਰਮ ਸਿੰਘ, ਉਹਦੇ ਫੜਕਤਾ, ਮੁਸਲਮਾਨਾਂ ਫੜ ਲਿਆ। ਅੱਛਾ ਉਹ ਜੱਗੇ ਨੂੰ ਜਾਣਦੇ ਹਨ, ਫੜਕਤਾ ਵਿਚਾਰਾ, ਅੱਛਾ। ਹਾਂਜੀ। ਜੱਗੇ ਦੇ ਨਾਲ ਕੌਣ ਕੌਣ ਸੀ ਉਸ ਟਾਈਮ? ਉਸ ਟਾਈਮ ਉਹਦੀ ਬੀਬੀ ਸੀ, ਅੱਛਾ ਜੀ, ਉਹਦਾ ਮੁੰਡਾ ਸੀ, 3 ਜੀ ਸਨ। 3 ਜੀ ਤੇ ਮਾਈ ਇੱਥੇ ਹੀ ਰਹਿ ਗਈ, ਮਾਈ ਇੱਥੇ ਆਪ ਛੱਡ ਗਏ? ਛੱਡ ਗਿਆ। ਉਹ ਆਖਣਗਾ ਵਡੇਰੀ ਨਾ ਟੁਰਨ ਜੋਗੀ ਹੈ, ਨਾ ਚੁੱਕ ਕੇ ਖੜਨ ਜੋਗਾ ਵਾਂ ਮੈਂ। ਅੱਛਾ ਆਈ ਸਮਝ। ਅੱਛਾ, ਉਹਨੇ ਖੋਸੇ ਵੀ ਇੱਥੇ ਹੀ ਛੱਡੇ। ਅੱਛਾ, ਉਹ ਪੈਦਲ ਹੀ ਗਿਆ ਸੀ, ਪੈਦਲ ਗਿਆ ਸੀ? ਉਹ ਅੱਛਾ ਪੈਦਲ ਗਿਆ ਕੈਂਪ 'ਚ, ਗੁਜਰਾਂ ਵਾਲੇ ਕੈਂਪ 'ਚ ਜਾ ਕੇ ਉਹਨੇ ਉੱਥੇ ਵੜਨਾ ਸੀ। ਅੱਛਾ ਅਜੇ ਉਹ ਫੜਕਦਾ ਫਿਰ ਪਿੰਡ ਆਇਆ। ਅੱਛਾ ਉਹ 3 ਵਾਰੀ ਫੜਿਆ ਗਿਆ, ਮੁਸਲਮਾਨ ਵੀ ਇੱਥੇ ਹੋਇਆ, ਫਿਰ ਉਹਦਾ ਦਾ ਲੱਗਾ, ਫਿਰ ਵੀ ਨਿਕਲ ਗਿਆ। ਅੱਛਾ ਫਿਰ ਵੀ ਨਿਕਲ ਗਿਆ। ਅੱਛਾ 3 ਵਾਰੀ ਉਹ ਫੜਕਦਾ ਮੁਸਲਮਾਨ ਵੀ ਕਰਕੇ ਇੱਥੇ ਰੱਖਿਆ, ਫਿਰ ਵੀ ਉਹ ਮਤਲਬ ਨਿਕਲ ਗਿਆ। ਅੱਛਾ। ਹਾਂਜੀ। ਤੇ ਉਹਦੀ ਬੀਵੀ ਵੀ ਬਲਕਿ ਖੈਰਤ ਖਰੀਅਤ ਨਾਲ ਚਲੇ ਗਿਆ ਆਪਣੇ ਕੈਂਪ 'ਚ? ਚਲਾ ਗਿਆ। ਜਿਹੜੀ ਉਹਦੀ ਮਾਈ ਸੀ ਉਸ ਵਕਤ ਉਹਦੀ ਉਮਰ ਕੀ ਸੀ ਜੱਗੇ ਸਿੱਖ ਦੀ? ਜੱਗੇ ਸਿੱਖ ਜੀ ਉਹ ਜਵਾਨ ਸੀ। ਨਹੀਂ, ਉਹਦੀ ਮਾਂ ਦੀ ਕਿੰਨੀ ਉਮਰ ਸੀ? ਉਹ ਮਾਂ ਦੀ ਬੜੀ ਵਡੇਰੀ ਸੀ, ਉਹਦੀ ਰੋਟ ਕੇ ਵਿਚਾਰੀ ਸੀ, ਟੁਰਦੀ ਸੀ ਸੋਟੇ ਨਾਲ। ਅੱਛਾ ਉਹਦੀ ਬੜੀ ਉਮਰ ਸੀ ਉਸ ਵੇਲੇ। ਅੱਛਾ ਅੱਛਾ ਦੇਖੋ ਨਾ, ਅਸੀਂ ਹੁਣ ਸੋਟੇ ਨਾਲ ਟੁਰਨੇ ਆ। ਜੀ। ਮੇਰੀ 85 ਸਾਲ ਦੀ ਉਮਰ ਹੈ। ਅੱਛਾ, ਉਹ ਮਾਈ ਜਿਹੜੀ ਫਿਰ ਕਿੰਨੀ ਦੇਰ ਇੱਥੇ ਜ਼ਿੰਦਾ ਰਹੀ? ਮਾਈ ਹਾਂਜੀ। ਮਾਈ ਨੂੰ ਫੇਰ ਮਤਲਬ ਨਾ ਉੱਥੇ ਕੈਂਪ 'ਚ ਗਿਆ, ਅੱਛਾ ਜੀ, ਕੈਂਪ 'ਚ ਗਿਆ, ਅੱਛਾ ਜੀ, ਲੈ ਗਿਆ ਸੀ ਇੱਥੋਂ, ਲੈ ਗਿਆ ਸੀ? ਲੈ ਗਿਆ ਸੀ ਇੱਥੋਂ। ਅੱਛਾ ਅੱਛਾ ਅੱਛਾ। ਉਹ ਜਿੰਦਾ ਨੂੰ ਲੈ ਗਿਆ ਸੀ। ਕਿੰਨੀ ਦੇਰ ਇੱਥੇ ਰਹੀ ਉਹ ਫਿਰ? ਉਹ ਰਹੀ ਸੀ ਮਤਲਬ 15-20 ਦਿਨ ਰਹੀ ਹੈ। 15-20 ਦਿਨ ਇੱਥੇ ਰਹੀ ਪਿੰਡ 'ਚ? ਪਿੰਡ 'ਚ ਰਹੀ। ਤੇ ਉਹਦੀ ਰੋਟੀ ਕੌਣ ਦਿੰਦਾ ਰਿਹਾ ਉਹਦੀ ਉਹਨੂੰ? ਰੋਟੀ ਅਸੀਂ ਗੁਆਂਢੀ ਦਿੰਦੇ ਸੀ। ਮੁਸਲਮਾਨ ਰੋਟੀ ਦਿੰਦੇ ਰਹੇ? ਮੁਸਲਮਾਨ ਦਿੰਦੇ, ਅਸੀਂ ਦਿੰਦੇ। ਉਹ ਅੱਛਾ। ਜੱਗੇ ਨਾਲ ਬੜਾ ਪੀਸ, ਜੱਗੇ ਨਾਲ ਬੜਾ ਪਿਆਰ ਸੀ ਨਾ। ਅੱਛਾ ਬੜਾ ਜੱਗਾ ਮਤਲਬ ਚੰਗਾ ਆਦਮੀ ਸੀ, ਅੱਛਾ। ਬੋਲੀ ਚੰਗੀ ਸੀ। ਹਾਂ, ਜਿਸ ਹਾਂ। ਇਨਸਾਨ ਦੀ ਬੋਲੀ ਚੰਗੀ ਹੈ ਨਾ, ਖੁਲਕ ਹਾਂਜੀ, ਜਿਹਦਾ ਚੰਗਾ ਹੈ ਨਾ, ਉਹਦੇ ਨਾਲ ਹਰ ਕੋਈ ਲੱਗ ਜਾਂਦਾ। ਹਰ ਕੋਈ ਲੱਗ ਜਾਂਦਾ। ਅੱਛਾ, 15-20 ਦਿਨ ਉਹ ਮਾਂ ਜਿਹੜੀ ਸਿੱਖ ਸੀ ਮਾਈ ਜੱਗੇ ਦੀ, ਹਾਂ। ਉਹਨੂੰ ਮੁਸਲਮਾਨ ਰੋਟੀ ਦਿੰਦੇ ਰਹੇ? ਤੁਸੀਂ ਗੁਆਂਢੀ ਤੁਸੀਂ ਦਿੰਦੇ ਰੋਟੀ? ਅਸੀਂ ਦਿੰਦੇ ਹਾਂ ਜਾਂ ਜ਼ਿਮੀਦਾਰ ਦਿੰਦੇ ਹਨ, ਅੱਛਾ। ਜਿਹੜਾ ਮਰਜ਼ੀ ਦੇ ਆਉਂਦਾ ਖਾਣੇ ਕੀ। ਗੱਲ ਤੇ ਇਹ ਆ ਰਹਿਮਦਿਲੀ ਦੀ। ਇਹ ਨਹੀਂ ਸੋਚਿਆ ਕਿ ਸਿੱਖ ਦੀ ਮਾਂ ਆ, ਨਾ ਨਹੀਂ ਇਹ ਸੋਚਿਆ ਕਿ ਮਾਇਆ ਆ ਭਾਵੇਂ ਸਿੱਖ ਦੀ ਹੈ। ਦੀਨ ਸਾਡਾ ਜੀ ਉਹ ਇਹੋ ਹੀ ਦੱਸਦਾ। ਇਹੋ ਹੀ ਸਬਕ ਦਿੰਦਾ ਹੈ। ਹਾਂ ਇਹੋ ਹੀ ਸਬਕ ਦਿੰਦਾ ਹੈ। ਹਾਂ, ਅੱਲਾ ਰਹਿਮਦਿਲੀ। ਅੱਲਾ ਦੇ ਨਬੀ ਫਰਮਾਇਆ, ਭਾਵੇਂ ਕਾਫਰ ਆ ਜਾਏ ਹਾਂਜੀ, ਆਪਣਾ ਕੱਪੜਾ ਥੱਲੇ ਵਿਛਾ ਦਿੰਦੇ ਨੇ। ਉਸ਼ਾਦ ਐਸਾ ਮਾਂ ਹੈ ਭਾਵੇਂ ਸਿੱਖ ਦੀ ਹੈ। ਸਿੱਖ 15-20 ਦਿਨ ਉਹਨੂੰ ਖਾਣਾ ਦਿੱਤਾ, ਨਵਾਇਆ ਧਵਾਇਆ, ਹਾਂਜੀ, ਉਹਦੀ ਹਿਫਾਜ਼ਤ ਕੀਤੀ, ਮਾਂ ਸਮਝ ਕੇ ਰੱਖਿਆ। ਉਹ ਬਾਅਦ ਦੇ ਵਿੱਚ ਉਹ ਕਿ ਵੱਖਰੀ ਗੱਲ ਏ, ਉਹ ਲੈ ਗਿਆ ਨਾ ਵੀ ਲੈ ਕੇ ਜਾਂਦਾ, ਉਹਨੇ ਜਿੰਨੀ ਦੇਰ ਉਹਦੀ ਜ਼ਿੰਦਗੀ ਸੀ ਉਹਨੂੰ ਸੰਭਾਲਣਾ ਹੀ ਸੰਭਾਲਣਾ ਸੀ। ਉਹ ਵੀ ਤੁਹਾਨੂੰ ਯਾਦ ਕਰਦੇ ਹੋਣਗੇ, ਲਾਜ਼ਮੀ ਗੱਲ ਯਾਦ ਕਰਦੇ ਹੋਣਗੇ। ਇਹ ਤੁਹਾਡੀ ਵੀਡੀਓ ਜਿਹੜੀ ਹੈ ਨਾ ਜੀ ਹਾਜੀ ਸਾਹਿਬ, ਜੀ। ਇਹ ਪੂਰੀ ਦੁਨੀਆ ਦੇ ਦੇਖਣੀ ਲੋਕਾਂ ਨੇ। ਹਾਂ, ਤੇ ਇਹ ਜਿਹੜਾ ਨਾ ਦਰਸ ਪੂਰੀ ਦੁਨੀਆ ਤੇ ਜਾਣਾ ਹੈ ਕਿ ਮਾਂ ਦਾ ਇਹਤਰਾਮ ਕੀਤਾ ਹੈ। ਇਹ ਨਹੀਂ ਦੇਖਿਆ ਕਿ ਸਿੱਖ ਦੀ ਮਾਂ ਆ। ਹਾਂ, ਇਨਸਾਨੀਅਤ ਦਾ ਜਿਹੜਾ ਨਾ ਉਹ ਹੱਕ ਅਦਾ ਕੀਤਾ ਹੈ, ਤੇ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ। ਲਓ ਜੀ, ਹੁਣ ਗੱਲ ਕਰਨੇ ਆ ਇਹ ਜਿਹੜੇ ਨੇ ਬਾਬਾ ਜੀ ਖੱਤਰੀ, ਇੱਧਰ ਆਪਣਾ ਤੁਹਾਡੇ ਦਾਤੇਵਾਲੀ ਦਾ, ਉਹਦੀ ਗੱਲ ਕਰਨੇ ਆ। ਦਾਤੇਵਾਲੀ ਦੇ ਵਿੱਚ ਕਿੰਨੇ ਕੁ ਘਰ ਖੱਤਰੀਆਂ ਦੇ ਸਨ? ਉਹ ਬਲਕਿ ਜਿਹਨੇ ਤੁਹਾਨੂੰ ਦੱਸੇ ਨੇ ਨਾ ਘਰ ਮੁਸਲਮਾਨਾਂ ਦੇ, ਉਹ ਹੀ ਮੁਸਲਮਾਨ ਦੂਜੇ ਸਾਰੇ ਖੱਤਰੀ। ਅੱਛਾ 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 ਅੱਛਾ। ਦੂਜੇ ਸਾਰੇ ਹੀ ਖੱਤਰੀ ਸਨ ਇਸ ਟਾਈਮ ਜਿਹੜਾ ਹੈ, ਮੇਰਾ ਖਿਆਲ ਹੈ ਇੱਥੇ ਦਾਤੇਵਾਲੀ ਦੇ ਵਿੱਚ ਕੋਈ ਬਜ਼ੁਰਗ ਪੁਰਾਣਾ ਕੋ ਨਹੀਂ ਹੋਣਾ। ਨਹੀਂ, ਮੇਰਾ ਖਿਆਲ ਹੁੰਦਾ ਇੱਕ ਨੂਰ ਘੁਮਿਆਰ ਹੈ ਅੱਛਾ ਜੀ, ਸਾਡਾ ਹਾਣੀ, ਅੱਛਾ ਜੀ। ਹਾਂਜੀ, ਉਹਨੂੰ ਕੋਈ ਪਤਾ ਹੋਵੇਗਾ ਤੇ ਸ਼ਾਇਦ ਗੱਲਾਂ ਉਹਨੂੰ ਯਾਦ ਹੋਣ। ਹੂੰ ਠੀਕ ਹੈ, ਨਹੀਂ ਤੇ ਹੋਰ ਉਹ 6 ਭਰਾ ਸਨ, ਦੂਜੇ ਸਾਰੇ ਬਹੁਤ ਹੋ ਗਏ ਨੇ। ਹੂੰ। ਨੂਰ ਹੈ ਉਹ ਵੀ ਸਾਡੇ ਨਾਲ ਪੜ੍ਹਦਾ ਵੀ ਰਿਹਾ। ਉਹ ਅੱਛਾ ਜੀ, ਅਸੀਂ ਨੂਰ ਠੀਕ। ਪੜ੍ਹਦਾ ਵੀ ਰਿਹਾ। ਠੀਕ ਹੈ। ਤੇ ਉਹ ਨੂਰ ਹੀ ਹੈ ਪੁਰਾਣਾ, ਤੇ ਹੋਰ ਮੁਸਲਮਾਨਾਂ 'ਚ ਨਾ ਕੋਈ ਜਲਾਇਆਂ 'ਚ ਰਿਹਾ ਹੂੰ। ਤੇ ਨਾ ਕੋਈ ਮਰਾਸੀਆਂ 'ਚ ਰਿਹਾ, ਹਾਂਜੀ, ਤੇ ਇਹ ਘੁਮਿਆਰਾਂ 'ਚੋਂ ਉਹ ਹੀ ਹੈ। ਠੀਕ ਹੈ। ਅਸੀਂ ਜੇ ਇਹਨਾਂ ਨੂੰ ਜਾਣਦੇ ਸਾਂ, ਹੋਰ ਕੁਝ ਹੈ ਸੀ ਵੀ ਮੁਸਲਮਾਨ, ਅਸੀਂ ਉਹਨਾਂ ਨੂੰ ਜਾਣਦੇ ਨਹੀਂ ਸੀ। ਸਿੱਖ ਰਹਿੰਦੇ ਸਨ ਦਾਤੇਵਾਲੀ 'ਚ? ਸਿੱਖ ਨਹੀਂ ਸਨ, ਇਹ ਖੱਤਰੀ ਰਹਿੰਦੇ ਸਨ। ਸਿਰਫ ਖੱਤਰੀ ਸਨ, ਸਿੱਖ ਨਹੀਂ ਸਨ? ਖੱਤਰੀ ਅੱਛਾ, ਸਿੱਖ ਠੀਕ। ਪਰਮ ਬੜਾਇਤਾਂ ਚੱਕ ਹੁੰਦੇ ਆ। ਸਿੱਖ ਬਲਾਡਾ ਜਾ ਹੁੰਦੇ ਹਨ। ਇੱਥੇ ਇੱਕ ਮਤਲਬ ਘਰ ਸੀ, ਉਹਨੂੰ ਮਤਲਬ ਵੀ ਅਸਾਂ ਸਿਰਫ ਵੇਖਿਆ ਹੈ। ਉਹ ਵੀ ਸਾਡੇ ਪਿੰਡ ਵੀ ਆਏ ਨੇ। ਤੇ ਇੱਕ ਘਰ ਸੀ, ਉਹਨਾਂ ਨੂੰ ਆਂਦੇ ਹਨ, ਉਹ ਜਿਨ੍ਹਾਂ ਚੌਧਰੀ ਆਲਮ ਨੇ ਮਾਰ ਕੇ ਇਸੇ ਲਿਆਂਦਾ ਸੀ ਨਾ, ਉਹ ਜੇਸੂ ਸੀ ਇੱਥੇ
ਪਤਾ ਨਹੀਂ ਖੱਤਰੀ ਸੀ ਜਾਂ ਉਹ ਸਿੱਖ ਸੀ। ਜੇਸੂ ਉਹਦਾ ਨਾਂ ਸੀ ਹੈ ਨੀ। ਅਤੇ ਬਦਮਾਸ਼ ਸੀ ਬੜਾ ਵੱਡਾ, ਅਤੇ ਬੜਾ ਚੋਟੀ ਦਾ ਬਦਮਾਸ਼ ਸੀ। ਉਹਨੇ ਐਲਾਨ ਕੀਤਾ ਸੀ ਆਪਣੇ ਪਿੰਡ ਦੇ ਵਿੱਚ ਡੰਗਰ ਰਲ ਕੇ ਚੁੱਕਦੇ ਹੁੰਦੇ ਆ ਪਿੰਡਾਂ ਦੇ, ਪੈਲੀਆਂ ਪਈਆਂ ਹੁੰਦੀਆਂ, ਮੁੰਡੀ ਵੱਢ ਕੇ ਸਭ ਸੁੰਝ ਹੁੰਦੀ ਸੀ। ਕਣਕਾਂ ਘੱਟ ਬੀਜੀਆਂ ਜਾਂਦੀਆਂ ਹੁੰਦੀਆਂ, ਕੋਈ ਨਹੀਂ ਬੀਜਦਾ। ਖੂਹਾਂ ਤੇ ਜਿਹੜੀਆਂ ਦੌਲੇ ਦੌਲੇ ਬੀਜਣੀਆਂ। ਉਹ ਆਉਂਦਾ ਹੁੰਦਾ ਸੀ ਜਿਹੜਾ ਡੰਗਰ ਕੋਲਡੀ ਦਾ ਆਵੜ ਤੁਹਾਡੇ ਡੰਗਰਾਂ ਦੇ ਵਿੱਚ ਦਾਤੇ ਵਾਲੀ ਦੇ ਲੈ ਉਹ ਮੈਂ ਡੰਗਰ ਨਹੀਂ ਦੇਣਾ ਵਾਪਸ, ਅਤੇ ਜਿਹੜਾ ਡੰਗਰ ਉੱਤਲ ਦਾ ਇੱਧਰ ਆ ਜਾਣਾ ਤੁਸੀਂ ਨਾ ਦਿਆ ਜੇ। ਸਾਡੇ ਪਿੰਡ ਦਾ ਇੱਕ ਜੱਟ ਸੀ ਆਲਮ, ਚੌਧਰੀ ਆਲਮ, ਫੌਤ ਹੋ ਗਿਆ, ਜਨਰਲ ਸੀ ਬੋਸੂ। ਉਹਦਾ ਆਇਆ ਰਿਸ਼ਤੇਦਾਰ ਇਹ ਕੱਸੋ ਗਿਆ ਹੁੰਦਾ, ਉਹਦੇ ਕੋਲ ਘੋੜੀ ਸੀ। ਚੇਤਰ ਦੇ ਦਿਨ ਸਨ, ਹੁਣ ਸਾਗ ਚੜ੍ਹ ਗਿਆ ਨਾ। ਚੇਤਰ ਸੀ ਉਦੋਂ, ਸਟਾਲਾ ਬੜਾ ਸੀ ਪੈਲੀਆਂ 'ਚ। ਉਹ ਘੋੜੀ ਖੁੱਲ੍ਹੀ ਛੱਡੀ, ਉਹ ਸਟਾਲੇ ਜਾ ਵੜੀ। ਨਾਲ ਹੀ ਖੱਤਰੀਆਂ ਦਾ ਖੂਹ ਸੀ, ਮਤਲਬ ਸਾਡੇ ਪਿੰਡ ਦੇ ਨਾਲ ਹੀ ਅਗਲੇ ਪਾਸੇ ਢੱਕਾਂ ਵਾਲਾ ਖੁਆਉਂਦਾ, ਇੱਕ ਬੱਲੇ ਵਾਲਾ ਖੁਆਉਂਦਾ। ਜ਼ਮੀਨ ਜਿਹੜੀ ਸੀ ਬੜੀ ਸੀ ਖੱਤਰੀਆਂ ਦੀ। ਇੱਥੋਂ ਟੁਰਦੀ ਸੀ ਉਹ ਖੜਾਲਾ ਵਾਲਾ ਪਿੰਡ ਡੇਰਾ ਹੀ ਖੁਆਉਂਦਾ, ਉੱਥੋਂ ਤੀਕਰ ਜਾਂਦੀ ਸੀ। ਇਹ ਤੋੜ ਜ਼ਮੀਨ ਸੀ। ਇੱਥੇ ਦੋ ਭਰਾ ਸਨ, ਨਿਹਾਲੀ ਅਤੇ ਦਲਾਲੀ, ਗੋਰੇ ਗੋਰੇ ਸਨ। ਉਹਨਾਂ ਦੀ ਇਹ ਜ਼ਮੀਨ ਸੀ ਮਤਲਬ ਪੂਰੀ 5 ਮਰਬੇ। ਹਿੰਦੂ ਖੱਤਰੀ ਸਨ? ਹਿੰਦੂ ਖੱਤਰੀ ਸਨ। ਅੱਛਾ। ਉਹ ਜਿਹੜਾ ਸੀ ਨਾ ਜੇਸੂ, ਉਹਨੂੰ ਸੁਨੇਹਾ ਘੱਲਿਆ ਘੋੜੀ ਛੱਡ ਦੇ। ਆਖਾਂਗਾ ਨਾ। ਉਹ ਜਿਹੜਾ ਰਿਸ਼ਤੇਦਾਰ ਆਏ ਨੇ ਚੌਧਰੀ ਆਲਮ ਵਾਲਾ ਰਿਸ਼ਤੇਦਾਰ ਸੀ, ਉਹ ਸਕਿਆ ਮੈਂ ਹੁਣ ਕਾਹਤੇ ਜਾਵਾਂ ਪਿੰਡ। ਉਹ ਸਕਿਆ ਜਾਂ ਤਾਂ ਇੱਥੇ ਰਹੋ, ਤੇਰੀ ਜਾਣੀ ਤੇ ਪੈਦਲ ਟੁਰ ਜਾ, 8ਵੇਂ ਦਿਨ ਘੋੜੀ ਆ ਕੇ ਲੈ ਦੇ। ਇਹਨੂੰ ਸੁਨੇਹਾ ਘੱਲ ਦਿੱਤਾ ਜੇਸੂ ਨੇ। ਲੈ 8ਵੇਂ ਦਿਨ ਚੌਧਰੀ ਆਲਮ ਨੇ ਆਖਿਆ ਮੈਂ ਤੇਰੇ ਘਰ ਢੁੱਕਣ ਆਉਣਾ ਹੀ। ਅੱਛਾ। ਮੈਂ ਢੁੱਕਣ ਆਉਣੀ ਤੇ ਤਗੜਾ ਹੋ ਨਹੀਂ। ਅੱਛਾ ਜੀ। ਉਹ ਕਰਕੇ ਚੋਰੀ ਰਾਤ ਨੂੰ ਆ ਕੇ 3 ਬੰਦੇ ਸੁੱਤੇ ਸਨ। ਆਪਣਾ ਉਹਨਾਂ ਦੇ ਦਾਤੀਆਂ ਦੇ ਨਾਲ ਇੱਕ ਬਜ਼ੁਰਗ ਦੀ ਢੇਰੀ ਵੀ ਹੈ, ਅਤੇ ਬੱਠੂ ਪੀਰ ਖਵਾਉਂਦਾ ਸੀ। ਉਹ ਢੇਰੀ ਦਾ ਨਾਂ ਬੱਠੂ ਪੀਰ ਸੀ। ਦੁਆਲੇ ਉਹਨਾਂ ਤਾਰ ਵਾਲੀ ਸੀ। ਬੱਠੂ ਪੀਰ ਦਾ ਮੇਲਾ 47 ਤੋਂ ਪਹਿਲੇ ਲੱਗਦਾ ਹੁੰਦਾ ਸੀ। ਹਾਂਜੀ ਲੱਗਦਾ ਹੁੰਦਾ। ਇਹ ਬਾਬੇ ਖੱਤਰੀ ਜਿਹੜਾ ਨਾ, ਇਹਨੇ ਵੀ ਜ਼ਿਕਰ ਕੀਤਾ ਹੈ। ਹਾਂਜੀ ਲੱਗਦਾ ਹੁੰਦਾ ਸੀ। ਹਾਂ। ਅਸੀਂ ਹੁਣ ਵੀ ਲੱਗਦਾ, ਹੁਣ ਵੀ ਮਿਲਦੇ ਹਾਂ। ਅੱਛਾ। ਅੱਛਾ 2 ਮਿੰਟ ਲੋ ਜੀ। ਜਿਸ ਵੇਲੇ ਬਾਬੇ ਆਲਮ ਨੇ ਇੱਥੋਂ ਇਹ ਤਰਾਹ ਬਲਾਦਰੀਆਂ ਜਿਹੜੀਆਂ ਨੇ ਨਾ, ਇਹਨਾਂ ਦੇ ਬੰਦੇ 94 ਕੱਢ ਲਿਆ ਵਿੱਚੋਂ। ਆਪਣੀ ਬਲਾਦਰੀ ਦੇ ਬੰਦੇ ਵੀ ਚੰਗੇ ਸਨ, 7-8 ਜਵਾਨ ਸਨ ਆਪਣੀ ਬਲਾਦਰੀ ਦੇ, ਉਹ ਵੀ ਫੜੇ। ਸਾਡਾ ਬਾਪ ਵੀ ਗਿਆ ਸੀ। ਇੱਕ ਇੱਥੇ ਖੁਸ਼ੀ ਮੰਦ ਜੱਟ ਸੀ, ਉਹ ਵੀ ਫੌਜ ਹੋ ਗਿਆ, ਜਨ ਸੀ ਉਹ ਵੀ ਗਿਆ। ਹਾਂਜੀ ਹੋਰ ਮੋਟਾ ਮੰਡ ਵੀ ਗਿਆ ਸੀ ਭਾਈ, ਬਾਬਾ ਗੁਲਾਮ ਵੀ ਗਿਆ ਸੀ। ਉਹਨੇ ਬੰਦੇ 94 25 ਲੈ ਗਿਆ। ਛੋਟੇ ਕੁਆੜੀਆਂ, ਉਦੋਂ ਬੰਦੂਕਾਂ ਨਹੀਂ ਸਨ। ਛੋਟੇ ਕੁਆੜੀਆਂ, ਬਲਮਾ, ਇਹ ਹਥਿਆਰ ਸਨ ਉਦੋਂ। ਲੈ ਕੇ ਤੇ ਟੁਰ ਗਿਆ। ਉੱਥੇ ਗਿਆ ਜਿਸ ਵੇਲੇ ਕਿੰਨੇ ਵਜੇ ਗਿਆ, ਦਿਨ ਦੇ 10-11 ਵਜੇ ਟੁਰ ਗਿਆ। ਅੱਗੇ ਉਹਨਾਂ ਤਾਰ ਵਾਲ ਕੇ ਨਾ ਇੱਕ ਫਾਟਕੀ ਲਾਈ ਸੀ ਉਹਨਾਂ ਦੇ ਖੂਹ ਸੀ। ਇੱਕ ਇੱਤਲ ਨਹੀਂ ਦੇ ਪਾਸੇ, ਇੱਕ ਉਹਨਾਂ ਦੇ ਇੱਤਲ ਸੀ ਦੱਖਣ ਪਾਸੇ ਖੂਹ। ਉਹ ਸੁਚੇ ਸਨ। ਰਾਤ ਨੂੰ ਚੋਰੀ ਕਰਕੇ ਨਾ ਤੇ ਆ ਕੇ ਸੌਂ ਰਿਹਾ ਸਨ। ਸ਼ਰਾਬਾਂ ਪੀਂਦੇ ਹੁਣ ਬੜੀਆਂ। ਹਾਂਜੀ। ਚੌਧਰੀ ਆਲਮ ਉਹ ਜਿਹੜੀ ਤਖਤੀ ਲੱਗੀ ਸੀ ਨਾ, ਜਿਵੇਂ ਇੱਕ ਮਤਲਬ ਅਸੀਂ ਬਾਰੀ ਲਾਉਂਦੇ ਹਾਂ, ਹਾਂਜੀ ਕੰਦਰਾਂ ਨਾਲ ਬਾਰੀ ਨਹੀਂ ਅੱਗੇ ਲਾਈ ਦੀ ਲੱਕੜ ਦੀ ਕੰਦਰਾਂ ਨਾਲ। ਉਹ ਚੌਧਰੀ ਮਤਲਬ ਉਹਨਾਂ ਤਖਤੀ ਲਾਈ ਅਤੇ ਬੰਦਾ ਘੱਲਿਆ ਚੌਧਰੀ ਆਲਮ ਨੇ, ਜਾਂ ਪਤਾ ਕਰ ਵੇਖਣਾ ਜਹਾਜ਼ ਨੇ ਸੁੱਤੇ ਨੇ ਹੈਨ ਵੀ ਕਿ ਨਹੀਂ ਹੈਨ। ਬੰਦਾ ਗਿਆ ਜਿਸ ਵੇਲੇ ਉਹਨੇ ਜਾ ਕੇ ਉਹਨੂੰ ਜਗਾਇਆ। ਕੀ ਆਖਿਆ? ਆਖਿਆ ਚੌਧਰੀ ਆਲਮ ਆ ਗਿਆ ਜੇ ਜਰਾ ਹੋਸ਼ ਕਰੋ। ਅੱਛਾ। ਉਹ ਤੇ ਆ ਗਿਆ ਢੁੱਕਣ ਸਾਡੇ ਘਰ। ਉਹ ਬੰਦਾ ਇਹਨਾਂ ਸੁਨੇਹਾ ਦੇ ਕੇ ਪਿੱਛਾ ਟੁਰ ਆਇਆ। ਉਹ ਫਿਰ ਉੱਠ ਬੈਠੇ। ਉੱਠੇ ਉਹਨਾਂ ਉੱਥੇ ਲੜਕਾ ਲੱਗਾ ਸੀ। ਲੜਕੇ ਦੇ ਮੂੰਹ 'ਚੋਂ ਧੋ ਕੇ ਨਾ ਉਹਨਾਂ ਹੈਰੀ ਅਤੇ ਆਪਣੇ ਹਥਿਆਰ ਫੜ ਲੈ। ਹਥਿਆਰ ਫੜ ਕੇ ਉਹ ਜਿਹੜਾ ਸੀ ਨਾ ਦਰਬਾਰ ਜਿਹਦਾ ਮੇਲਾ ਲੱਗਦਾ ਸੀ, ਉਹਦੇ ਦੁਆਲੇ ਕੋਈ 2 ਕੁ ਮਰਲੇ ਥਾਂ ਪਿਆ ਸੀ। 2 ਮਰਲੇ ਜਗ੍ਹਾ ਇੰਨੀ ਹੁੰਦੀ ਹੈ, ਇੰਨੀ ਕੁ ਹੈਨੀ ਥਾਂ ਪਿਆ ਸੀ। ਉਹ ਜਿਹੜਾ ਦੇਸੂ ਨਾਂ ਦਾ ਬੰਦਾ ਸੀ ਨਾ, ਉਹ ਗੱਤਕਾ ਖੇਡਦਾ ਸੀ। ਉਹਦੇ ਦੁਆਲੇ ਬੰਦੇ 12 ਹੋਏ। ਛੋਟਾ ਨਹੀਂ ਸੀ ਆਪਣੇ ਨੇੜੇ ਆਉਣ ਦਿੰਦਾ। ਅੱਛਾ। ਹਾਂਜੀ ਦੇਸੂ ਸਿੱਖ। ਹਾਂ ਉਹ ਇੰਝ ਕਰਕੇ ਗੱਤਕਾ ਖੇਡਦਾ ਸੀ। ਇੰਝ ਕਰਕੇ ਛੋਟਾ ਭਾਈ ਉਹਦਾ ਸੀ। ਛੋਟਾ 4 ਸਵੇਰੇ ਵਹਿੰਦਾ ਇੰਝ ਪੁਆਂਦਾ ਸੀ। ਛੋਟਾ ਸਿਰ 'ਤੇ ਨਹੀਂ ਲੱਗਣ ਦਿੰਦਾ। ਅੱਛਾ। ਜਿਹੜਾ ਉਹਦਾ ਭਰਾ ਸੀ ਨਾ, ਉਹਦੇ ਦੁਆਲੇ ਦੂਜੇ ਬੰਦੇ ਹੋਏ ਤੇ ਜਿਹੜਾ ਇੱਕ ਉਹਨਾਂ ਦਾ ਪ੍ਰਾਹੁਣਾ ਆਇਆ ਸੀ ਨਾ,
ਉਹ ਪਤਾ ਨਹੀਂ ਘਨਾੜ ਸੀ ਕਿ ਕੌਣ ਸੀ, ਪ੍ਰਾਹੁਣਾ ਜਿਹੜਾ ਆਇਆ ਸੀ ਉਹਨੂੰ ਛੋਟਾ ਵੱਡਾ ਹੋਣਾ ਸੀ। ਅੱਛਾ ਉਹ ਜਿਹੜਾ ਭਰਾ ਉਹਦਾ ਸੀ ਉਹ ਬੰਦਿਆਂ ਡੇਗ ਲਿਆ, ਇਹ ਜੇਸੂ ਨਹੀਂ ਸੀ ਡੇਗਦਾ। ਚੌਧਰੀ ਆਲਮ ਉਹ ਛੱਡ ਕੇ ਨਾ ਉਹਦੇ ਭਰਾ ਨੂੰ ਦੇਖ ਕੇ ਤੇ ਇੱਥੇ ਲਾਇਆ। ਚੌਧਰੀ ਆਲਮ ਕੋਲ ਸੀ ਖੂੰਡਾ। ਅੱਛਾ ਖੂੰਡਾ ਦੇ ਨੇ ਇੱਥੇ ਮੁੱਠ ਲੱਗੀ ਹੁੰਦੀ ਹੈ, ਹਾਂਜੀ ਹਾਂਜੀ ਉਹ ਖੂੰਡਾ ਸੀ ਬੜਾ ਭਾਰਾ, ਐ ਜੜਿਆ ਸੀ ਉਹ, ਮਤਲਬ ਕਿੱਲਾ ਕੋਕਿਆਂ ਨਾਲ। ਸ਼ਾਮਾਂ ਚੜੀਆਂ, ਚੌਧਰੀ ਆਲਮ ਫਿਰ ਆਇਆ ਜਿਸ ਵੇਲੇ, ਉਹਨੇ ਆਉਂਦਿਆਂ ਸਾਰ ਮਾਰਿਆ ਗਿੱਟੇ ਦੇ ਉੱਤੇ ਖੂੰਡਾ, ਉਹਨੂੰ ਡਿੱਗ ਪਿਆ। ਫਿਰ ਭਰਾ ਸੀ ਚੌਧਰੀ ਆਲਮ ਦਾ, ਜਿਸ ਦੇ ਭਰਾ ਦੇ ਅੰਦਰ ਉਹਨੇ ਬਲਮ ਵਾ ਦਿੱਤੀ। ਓਏ ਹੋਏ ਹੋਏ ਬਲਮ ਸੀ ਦੰਦਿਆਂ ਵਾਲੀ, ਇੰਝ ਕਰਕੇ ਇੱਕ ਇੱਥੇ ਦੰਦਾ, ਇੱਕ ਇੱਥੇ ਦੰਦਾ, ਇੱਕ ਇੱਥੇ ਦੰਦਾ, ਇੱਕ ਇੱਥੇ ਦੰਦਾ। ਬਲਮ ਭਾਈ ਤਾਂ ਖਿੱਚਿਆ ਉਹ ਤੇ ਨਾਲ ਹੀ ਉਹ ਜਿਹੜੀ ਬਾਹਰ ਆ ਗਈ, ਸਭ ਕੁਝ ਉਹ ਜਿਹੜਾ ਅੰਦਰੋਂ ਬਾਹਰ ਆ ਗਈ। ਚੌਧਰੀ ਆਲਮ ਵੇਖ ਕੇ ਨਾ ਦੋਵਾਂ ਨੂੰ ਚੰਗਾ, ਇਹਨੂੰ ਜਿਸ ਨੂੰ ਚੰਗਾ ਕੁੱਟਿਆ ਉਹਨੇ, ਕੁੱਟ ਕੱਟ ਕੇ ਚੰਗਾ, ਤੇ ਮੰਡੀਆਂ ਉਹਨਾਂ ਦੀਆਂ ਲਈਆਂ ਉੱਤੇ ਪਾ ਕੇ ਇੱਥੇ ਦਰਬਾਰੇ ਲੈ ਤੇ ਅਸਾਂ ਵੇਖਿਆ ਉਹਨਾਂ ਨੂੰ। ਇੱਥੋਂ ਮੰਡੀਆਂ ਚੁੱਕੀਆਂ ਦਾ ਸਤਾਰ ਇਮਾਬਾਦ ਜਾ ਕੇ ਇੱਥੇ ਦੁੱਧ ਕੇ ਉਹਨਾਂ ਦੇ ਮੂੰਹ 'ਚ ਪਾਇਆ ਸ਼ੋਏ ਉਹਨੇ, ਹੈਂ ਕੁਛ ਸਾਹ ਮਤਲਬ ਜਿਹੜੇ ਨੇ ਨਾ ਜੇਚੂ ਵੀ ਲੈਣ ਲੱਗ ਪਿਆ, ਦੁੱਧ ਕੇ ਪਿਆ ਉਹਨੇ, ਤੇ ਉਹ ਜਿਹੜਾ ਸੀ ਨਾ ਉਹਦਾ ਭਰਾ ਉਹ ਹੀ ਲੱਗ ਪਿਆ ਲੈਣ। ਇੱਥੋਂ ਮੰਡੀਆਂ ਚੁੱਕੀਆਂ ਨੂੰ ਉੱਥੇ ਲੈ ਗਿਆ। ਇੱਥੇ ਉਹਨਾਂ ਪੱਗ ਆਪਣੀ ਅੰਦਰਾਂ ਉਹਦੀਆਂ ਕਰਕੇ ਨਾ, ਅੰਦਰ ਪੱਗ ਬਲੇਟ ਕੇ ਨਾ ਕਰਕੇ ਪਿੱਛੇ ਬੰਨ ਛੱਡੀ, ਦੋ ਰਸੜੇ ਬਾਲ ਦੇ ਕਰ ਅੰਦਰੋਂ ਉਹਦੀਆਂ ਅੰਦਰ ਕਰ ਦੇ ਕਰਕੇ ਪੱਗ ਬਲੇਟ ਕੇ ਮੰਡੀਆਂ ਚੁੱਕੀਆਂ ਇਮਾਬਾਦ ਲੈ ਗਿਆ। ਮਾਸ਼ਾਅੱਲਾ ਉੱਥੇ ਉਹ ਖੁਰੇ ਪਤਾ ਨਹੀਂ 15 ਦੇ ਰਹੇ ਨੇ ਕਿ 20 ਦੇ ਰਹੇ ਨੇ, ਉਹ ਕੋਈ ਹੁਨਰ ਸਾਹ ਫਿਰ ਗਿਆ, ਉਹ ਫਿਰ ਮਤਲਬ ਇੱਥੇ ਆ ਗਿਆ। ਹੈ ਸਾਡੇ ਪਿੰਡ ਦਾ ਚੌਧਰੀ ਆਲਮ ਜਿੰਨਾ ਚਿਰ ਜਿਉਂਦਾ ਰਿਹਾ ਨਾ, ਉਹ ਰਾਤ ਨੂੰ ਕੋਲ ਬੰਦਾ ਸੌਂਦਾ ਹੁੰਦਾ ਸੀ, ਆਪ ਸਮਝਦਾ ਸੀ ਉਹ ਜਾਗਦਾ ਹੁੰਦਾ ਸੀ, ਬੰਦਾ ਰਾਖੀ ਰੱਖਣਾ। ਐਸਾ ਇੰਨੀ ਦਹਿਸ਼ਤ ਸੀ ਸਿੱਖ ਦੀ? ਉਹ ਸਿੱਖ ਦੀ ਦਹਿਸ਼ਤ ਸੀ। ਅੱਛਾ ਹਾਂਜੀ, ਉਹਦੇ ਯਾਰ ਦੋਸਤ ਦੁਆਲੇ ਸਿੱਖੀ ਬੜੀ ਸੀ। ਹਾਂ ਹਾਂਜੀ, ਤੇ ਉਹ ਤੇ ਹੈ ਬਦਮਾਸ਼ ਸਨ ਸਾਰੇ, ਵੱਡੇ ਜ਼ਿਮੀਦਾਰ ਵੀ ਨਾਲ। ਚਲੋ ਉਹ ਫਿਰ ਮਤਲਬ ਕੁਦਰਤ ਮਾਲਕ ਦੀ, ਉਹਨੇ ਕੋਈ 22 ਬੰਦਿਆਂ ਦਾ ਪਰਚਾ ਕੀਤਾ। ਅੱਛਾ 22 ਬੰਦਿਆਂ ਦਾ ਪਰਚਾ ਕੀਤਾ, 25 ਬੰਦੇ ਗਏ ਸਨ। ਇਹ ਬਲਾਦਰੀ ਲੰਬੜਾ ਦੀ ਨਹੀਂ ਸੀ ਗਈ, ਦੂਜੇ 13 ਬਲਾਦਰੀਆਂ ਦੇ ਬੰਦੇ ਗਏ ਸਨ। ਆਪਣੀ ਵਾਲੀ ਬਲਾਦਰੀ ਜਿੰਨੇ ਬੰਦੇ ਸਨ ਚੰਗੇ, ਛੋਟਾ ਖਾਣ ਵਾਲੇ ਮਾਰਨ ਵਾਲੇ, ਉਹ ਸਾਰੇ ਲੈ ਗਿਆ। ਦੁਨੀਆਂ ਦੇ ਚੋਣ ਵਿੱਚ ਖੜੇ ਉਸ ਜਿਹੜਾ ਸੋਟਾ ਝਾੜ ਲੈਂਦੇ ਤੇ ਮਾਰ ਲੈਂਦੇ। ਚਲੋ ਬਾਹਰ ਗੱਲ ਮੁੱਕੀ, ਕੁਦਰਤ ਮਾਲਕ ਦੀ, ਕੇਸ ਪੁੱਛਦੇ ਰਹੇ। ਅੱਗੋਂ ਬਾਦਲਾਂ ਲੁੱਟਮਾਰ ਸ਼ੁਰੂ ਹੋ ਗਈ। ਹਾਂਜੀ, ਉਹ ਫਿਰ ਮਤਲਬ ਅੱਲਾ ਤੇਰੀ ਯਾਰੀ, ਕੇਸ ਮੁੱਕ ਗਿਆ। ਲੜੀ ਇਹ ਗੱਲ ਉਹਨਾਂ ਦੀ ਅਸਾਂ ਇਹ ਵੀ ਵੇਖੀ। ਇਹ ਜਿਹੜਾ ਨਾ ਜੀ ਆਪਣਾ ਇਹ ਬਾਬਾ ਜੀ ਜਿਹੜੇ ਨੇ, ਹਾਂ ਉਹ ਕਹਿੰਦੇ ਨੇ ਕਿ ਜਿਸ ਟਾਈਮ ਵੰਡ ਹੋਈ ਹੈ ਨਾ, ਤੇ ਪਿੰਡ ਵਾਲਿਆਂ ਦਾ ਨਾ ਸਾਡਾ ਬੜਾ ਭੈਣ ਭਰਾਵਾਂ ਤਰ੍ਹਾਂ ਪਿਆਰ ਸੀ, ਹਾਂਜੀ ਹਾਂਜੀ ਬੜਾ ਮੇਲ ਵਰਤਨ ਸੀ, ਅੱਛੇ ਲੋਕ ਸਨ। ਹਾਂ ਪਿੰਡੋਂ ਨਿਕਲੇ ਆ ਤੇ ਅਸੀਂ ਜਿਹੜਾ ਨਾ ਉਹ ਲੋਕ ਪਿੰਡ ਵਾਲੇ ਉਹ ਮਤਲਬ ਰੋਏ ਨੇ ਕਿ ਅੱਛਾ ਪਿਆਰ ਚੰਗਾ ਸੀ, ਪਿਆਰ ਚੰਗਾ ਸੀ। ਫਿਰ ਉਹ ਦੱਸਦੇ ਨੇ ਕਿ ਅਸੀਂ ਸਭ ਤੋਂ ਪਹਿਲੇ ਆਪਣੀ ਮਰਜ਼ੀ ਨਾਲ ਹੀ ਮੜੀਆਂ ਦੇ ਵਿੱਚ ਇਕੱਠੇ ਹੋਏ ਹਾਂ, ਹੋਰ ਪਿੰਡਾਂ ਦੇ ਲੋਕ ਵੀ। ਉਸ ਤੋਂ ਬਾਅਦ ਫਿਰ ਅਸੀਂ ਅੱਗੇ ਨਿਕਲੇ ਹਾਂ। ਸਹੀ ਗੱਲ। ਹਾਂਜੀ, ਇਹ ਇੱਥੇ ਜਿਹੜੀ ਚੀਜ਼ ਹੈ ਨਾ ਜੀ, 47 ਦੀ ਵੰਡ ਦੇ ਦੌਰਾਨ ਬੜੇ ਬੜੇ ਘਰਾਂ ਦੇ ਘਰ ਵੱਢੇ ਗਏ ਨੇ। ਹੋ ਇੱਕ ਸੁਣਿਆ ਨਾ, ਸਾਡੇ ਮਾਮੇ ਦਾ ਪਿੰਡ ਸੀ ਮੁਗਲ ਦਾ ਚੱਕ, ਮੁਗਲ ਦਾ ਚੱਕ। ਉਹ ਸ਼ੇਰੇ ਕੋਟ ਦੀ ਕੋਠੀ ਖਵਾਂਦੀ। ਸ਼ੇਰੇ ਕੋਟ ਮੰਗਲ ਸਿੰਘ ਸੀ, ਉਹਦੇ 12 ਪਿੰਡ ਮਲਕਈਏ ਦੇ। ਸ਼ੇਰੇ ਕੋਟੀਆਂ ਤੇ ਵੀ ਹਮਲਾ ਹੋਇਆ ਸੀ ਜਿਸ ਟਾਈਮ ਉਹ ਸੱਚੇ ਸੌਦੇ ਗਏ ਨੇ। ਉਹ ਹਮਲੇ ਦੀ ਮੈਂ ਲੱਗਾ ਗੱਲ ਕਰਨ। ਜੀ ਜੀ, ਉਹ ਸਾਨੂੰ ਸਾਡੇ ਮਾਮੇ ਨੇ ਗੱਲ ਸੁਣਾਈ ਸੀ। ਅੱਛਾ, ਇਹ ਸ਼ੇਰੇ ਕੋਟ ਵਾਲੇ ਨੇ 12 ਪਿੰਡਾਂ ਦਾ ਮਾਲਕ ਸੀ, 12 ਪਿੰਡਾਂ ਦੀ ਸਿੱਖੀ ਜਿੰਨੀ ਅਸੀਂ ਇਕੱਠੀ ਕਰ ਲਈ ਕੋਠੀ 'ਚ। ਅੱਛਾ, ਇਹਦੇ ਕੋਲ ਗੰਜ ਮਸ਼ੀਨ ਸੀ, ਗੰਜ ਮਸ਼ੀਨ, ਜਿਵੇਂ ਕਲੈਸ਼ਨ ਕੰਪਨੀ, ਉਹ ਗੰਜ ਮਸ਼ੀਨ ਸੀ। ਮਤਲਬ ਇਹ ਭੋਏ 'ਚ ਰੱਖ ਕੇ ਚਲਾਉਣ ਵਾਲੀ, ਉਹਦਾ ਇੰਝ ਕਰਕੇ ਨਾ ਹੈਂਡਲ ਨੱਪਦੇ ਹਨ, ਹੈ ਨੀ, ਜਿਵੇਂ ਪੇਟਾਂ ਨੂੰ ਗੇੜਾ ਲਾਈ, ਉਹ ਚੱਲ ਜਾਂਦੀ ਸੀ। ਉਹ ਫਿਰ 4 ਸਵੇਰੇ ਭੌਂਦੇ ਸਾਂ, ਉਹਨਾਂ ਨੇੜੇ ਕੋਈ ਗੋਲੀਆਂ ਨਿਕਲ ਜਾਂਦੀਆਂ। ਇਹ ਉੱਥੇ ਮਾਰਦੇ ਜਾ ਕੇ ਨਾ ਅੱਗੋਂ ਫਿਰ
ਮੁਸਲਮਾਨਾਂ ਨੂੰ ਪਤਾ ਲੱਗਾ, ਮੁਸਲਮਾਨ ਵੀ ਉਹ ਨਸ਼ੋਰੇ ਫਿਰਕਾਂ ਦੇ ਜ਼ਿਕਰ ਇਸੇ ਆਏ ਸਨ। ਹਾਂਜੀ ਸਾਹਿਬ, ਇੱਥੇ ਫਿਰ ਬੜੀ ਲੜਾਈ ਹੋਈ ਸੀ। ਸਾਡਾ ਰਿਸ਼ਤੇਦਾਰ ਸੀ ਕਾਲੋ ਵਾਲੇ ਦਾ, ਕਾਲੋ ਵਾਲੇ ਦੇ ਲਾਲੇਪੁਰ ਦੇ ਜਿਹੜਾ ਪਿੰਡ ਤੋਂ ਦੱਸਿਆ, ਇਹਨਾਂ ਦੇ ਵਿਚਕਾਰ ਲੜਾਈ ਹੋਈ ਸੀ। ਅੱਛਾ, ਕਾਲੋਵਾਲ ਤੇ ਲਾਲੇਪੁਰ ਦੇ ਵਿਚਕਾਰ। ਲਾਲੇਪੁਰ ਤੇ ਇੱਕ ਇੱਥੇ ਚੜ੍ਹਦੇ ਪਾਸੇ ਪਿੰਡ, ਮੈਨੂੰ ਨਾਂ ਨਹੀਂ ਪਿਆ ਆਉਂਦਾ, ਉਹ ਪਿੰਡ ਸਿਰਫ 4 ਪਿੰਡ ਸਨ ਦੁਆਲੇ, ਉਹਨਾਂ ਦੇ ਉਹ ਪਿੱਛੇ ਹੀ ਸਨ। ਇਹ ਲਾਲੇਪੁਰ ਤੇ ਜਿਹੜਾ ਸੀ ਨਾ ਕਾਲੋ ਵਾਲਾ, ਇਹ ਨੇੜੇ ਸਨ। ਇਹਨਾਂ ਦਾ ਕਲਰ ਪਿਆ ਸੀ। ਸਾਡੇ ਪਿੰਡੋਂ ਟੁਰ ਕੇ ਤੇ ਇਮਨਾਬਾਦ ਜ਼ਿਕਰ ਕਲਰ ਹੁੰਦਾ ਸੀ, ਇਹ ਸਭ ਸੇ ਕਲਰ ਸੀ। ਤੁਹਾਡੇ ਵੇਖਣੀ ਇਮਨਾਬਾਦ ਹੋ ਗਈਆਂ ਨੇ, ਉਹ ਬਾਸ਼ੋ ਉੱਥੇ ਲੜਾਈ ਹੋਈ ਸੀ। ਸਾਡਾ ਰਿਸ਼ਤੇਦਾਰ ਆਉਂਦਾ ਸੀ, ਰੱਬ ਦੀ ਕਸਮੇ ਗਿਰਜਾਂ ਨਹੀਂ ਸਨ ਖਾਂਦੀਆਂ ਮੁਰਦੇ, ਇੰਨਾ ਮੁਰਦਾ ਸੀ, ਇੰਨਾ ਮੁਰਦਾ ਸੀ। ਲਾਸ਼ਾਂ ਖੂਹਾਂ 'ਚ ਸੱਟੀਆਂ, ਓਏ ਹੋਏ ਹੋਏ। ਲਾਸ਼ਾਂ ਖੂਹਾਂ 'ਚ ਸੱਟੀਆਂ। ਹਾਂਜੀ, ਇਹ ਕੰਮ ਚੰਗਾ ਹੋਇਆ ਹੈ, ਭਾਵੇਂ ਸਿੱਖ ਵੱਡੇ ਗਏ ਨੇ। ਉਹ ਪਤਾ ਕੀ ਹੈ, ਉਹ ਚਲ ਕੀ ਕੀਤਾ ਉਹਨਾਂ ਸਿੱਖਾਂ ਨੇ। ਨਹੀਂ ਜੀ, ਦੋਵਾਂ ਪਾਸੇ ਮੈਂ ਗੱਲ ਕਰ ਆ ਰਿਹਾ। ਦੋਵਾਂ ਪਾਸੇ ਕੰਮ, ਇਹ ਜਿਹੜਾ ਵੱਢ ਟੁੱਕ ਹੋਈ ਹੈ, ਅਸਫਾ ਇਹ ਸਿੱਖਾਂ ਦੇ ਵੱਲੋਂ ਸ਼ੁਰੂ ਕੀਤੀ ਹੈ ਤੇ ਆਮ ਮੁਸਲਮਾਨਾਂ ਕੀਤੀ ਹੈ। ਇਸੇ ਗੱਡੀ ਵੀ ਵੱਡੀ ਗਈ ਸੀ, ਹਾਂਜੀ, ਕੰਮ ਮੁੱਕੀ। ਕੰਮ ਕੀ ਗੱਡੀ ਵੱਡੀ ਗਈ, ਹਾਂਜੀ ਹਾਂਜੀ ਕਿਕਰ ਵੱਢ ਕੇ ਅੱਗੇ ਸਾੜ ਕੇ ਨਾ ਰੱਖਣਾ ਹਾਂਜੀ। ਕਿਕਰਾਂ ਦੀ, ਤੇ ਡੱਕ ਕੇ ਗੱਡੀ ਵੀ ਵੱਡੀ ਗਈ ਸੀ। ਤੁਹਾਡੇ ਪਿੰਡ ਦਾ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਤੁਹਾਡੇ ਨਾਲ ਰਵੱਈਆ ਹੁਣ ਚੰਗਾ ਬੰਦਾ ਬੋਲਦਾ ਹੋਵੇ, ਕੋਈ ਵੀ ਬੰਦਾ ਬਾਹਰ ਨਿਕਲੇ ਉਹਦੀ ਬੀਵੀ ਨੂੰ ਵੀ ਮਾਰ ਦੇਵੇ, ਉਹਦੇ ਬੱਚਿਆਂ ਨੂੰ ਵੀ ਮਾਰ ਦੇਵੇ, ਛੋਟਿਆਂ ਨੂੰ ਬੇਕਸੂਰ ਨੂੰ ਜਿਹੜਾ ਨਾ ਉਹ ਮਾਰ ਦੇਵੇ ਸਾਰਾ। ਉਹਦੀ ਮਾਈ ਨੂੰ ਵੀ ਮਾਰ ਦੇਵੇ, ਹਾਂ, ਤੁਹਾਡੇ ਦਿਲ ਨੂੰ ਬੜੀ ਠੋਸ ਆਉਂਦੀ। ਠੇਸ ਆਏਗੀ ਨਾ, ਭਾਵੇਂ ਉਹ ਤੁਹਾਡਾ ਦੁਸ਼ਮਣ ਹੀ ਹੈ। ਤੁਸੀਂ ਕਹੋਗੇ ਯਾਰ ਮਾੜਾ ਹੋਇਆ, ਉਹਦੇ ਛੋਟੇ ਛੋਟੇ ਬੱਚੇ ਵੀ ਮਾਰ ਦਿੱਤੇ। ਉਦੋਂ ਦੁਸ਼ਮਣੀ ਵਾਲਾ ਗੱਲ ਕੋਈ ਨਹੀਂ ਸੀ, ਉਦੋਂ ਸਿਰਫ ਇਹ ਸੀ ਕਿ ਪਾਕਿਸਤਾਨ ਦੇ ਵਿੱਚੋਂ ਮੁਸਲਮਾਨ ਜਿਹੜੇ ਨੇ ਉੱਤਲ ਦੇ ਇੱਥੇ ਆ ਜਾਣ ਤੇ ਇੱਥੇ ਦੇ ਲੋਕੀ ਉੱਤਲ ਡੋਲ ਨਹੀਂ, ਜਾਣ। ਮੈਂ ਉਹ ਗੱਲ ਕਰਨਾ ਜੀ, ਮਤਲਬ ਇਨਸਾਨ ਜਿਹੜਾ ਨਾ, ਜਿਸ ਤੇ ਮੈਂ ਇਨਫਰਾਦੀ ਤੌਰ ਤੇ ਇਹ ਚੀਜ਼ ਸੋਚਦਾ ਨਾ, ਉਹ ਕਹਿੰਦਾ ਨਹੀਂ ਯਾਰ ਬੱਚਿਆਂ ਨੂੰ ਮਾਰ ਦਿੱਤਾ ਮਾੜਾ ਹੋਇਆ, ਔਰਤ ਨੂੰ ਮਾਰ ਦਿੱਤਾ ਮਾੜਾ ਹੋਇਆ। ਸਾਡੀ ਮਾਂ ਸੀ ਨਾ ਜਿਉਂਦੀ, ਜੀ ਜੀ ਹਾਂਜੀ, ਬਿਸਲ ਅੱਲਾ ਜੀ ਨਸੀਬ ਕਰੇ। ਇੰਨਾ ਗੁਆਂਢ ਦਾ ਪਿਆਰ ਸੀ, ਇੰਨਾ ਮਤਲਬ ਪਿਆਰ ਸੀ ਨਾ। ਅਸੀਂ ਰਾਈ ਲੋਕੀ ਸਾਂ, ਗਾਜਰਾਂ ਮੂਲੀਆਂ ਵੇਚ ਕੇ ਵਕਤ ਪਾਸ ਹੁੰਦਾ ਸੀ। ਟੰਡਾਂ ਹੁੰਦੀਆਂ ਹਨ ਮਿੱਟੀ ਜੀ। ਖੂਬ ਵੱਜ ਜਾਣੇ, ਟੰਡਾਂ ਵਾਰੀ ਆਉਣੀ, ਟੰਡਾਂ ਭੱਜ ਜਾਣੀਆਂ, ਟੰਡਾਂ ਪਾਉਂਦਿਆਂ ਵਾਰੀ ਲੰਘ ਜਾਣੀ। ਖੱਤਰੀਆਂ ਦੀ ਭੋਏ ਸੀ ਅਸੀਂ ਬੰਦੇ, ਜੌਂ ਬੀਜਣੇ ਖੱਤਰੀਆਂ ਜਿਹੜੇ ਕੋਈ ਹੋਣੇ, ਜੌਂ ਘਰ ਥੋੜ੍ਹੇ ਤੇ ਲੈ ਹੁਣ ਬਾਕੀ ਵੱਲੋਂ ਲੈ ਜਾਣੇ। ਅਸੀਂ ਵੇਚਾ ਕਰਕੇ ਗਾਜਰਾਂ ਮੂਲੀਆਂ ਜੋ ਹੈ ਸੀ ਨਾ ਸ਼ੈ ਸਬਜ਼ੀ ਲਾ ਕੇ ਵੇਚਾ ਕਰਕੇ ਤੇ ਅਸੀਂ ਵਕਤ ਪਾਸ ਕਰਦੇ ਸਾਂ। ਹਾਂਜੀ, ਵਕਤ ਪਾਸ ਕਰਦੇ ਆ, ਪੈਸਾ ਲੱਭਦਾ ਨਹੀਂ, ਦਾਣਿਆਂ ਦੀ ਗੱਲ ਸੀ। ਸਾਡੀ ਮਾਂ ਆਪ ਚਾਹੁੰਦੀ ਸੀ, ਸਾਡੀ ਮਾਂ ਨਾਲ ਇੰਨਾ ਪਿਆਰ ਸੀ ਨਾ, ਇਹਨਾਂ ਦੋਵਾਂ ਤਰ੍ਹਾਂ ਘਰਾਂ ਨਾਲ। ਸਾਡੀ ਮਾਂ ਅੱਲਾ ਜਾਣਦਾ ਮਹੀਨਾ ਦਿਨ ਰੋਂਦੀ ਨਹੀਂ, ਜਦੋਂ ਕੋਈ ਗੱਲ ਹੋਣੀ ਨਾ ਉਹਨੇ ਰੋਕ, ਕਿਆ ਹੀ ਬਾਤ, ਉਹਨੇ ਰੋਕ। ਉਹ ਸੁਣ ਐਡੇ ਲੋਕੀ ਚੰਗੇ, ਐਡੇ ਹਾਲਾਂ ਉਹ ਸਿੱਖ ਸਨ, ਉਹ ਸਿੱਖ। ਤੁਸੀਂ ਮੁਸਲਮਾਨ, ਤੇ ਤੁਹਾਡੀ ਵਾਲਦਾ ਸਿੱਖਾਂ ਦੇ ਹਮਸਾਇਆਂ ਦੇ ਵਿਛੜਨ ਦੇ ਨਾਲ ਰੋਂਦੇ ਰਹੇ ਨੇ। ਇਹ ਜ਼ਿੰਦਗੀ ਇਸੇ ਚੀਜ਼ ਦਾ ਨਾਂ ਹੈ, ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ। ਵਰਤਾਓ ਚੰਗਾ ਹੋਵੇ ਤਾਂ ਬਾਅਦ 'ਚ ਵੀ ਕੋਈ ਯਾਦ ਕਰੇ। ਹਾਂਜੀ, ਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਜੀ ਤੁਸੀਂ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇ, ਜ਼ਿੰਦਗੀ ਦੇ, ਆਪਣੀ ਹਿਫਾਜ਼ਤ ਦੇ ਵਿੱਚ ਰੱਖੇ, ਤੇ ਇਸੇ ਤਰ੍ਹਾਂ ਜੇ ਮੁਸਲਮਾਨਾਂ ਦੇ ਅੰਦਰ ਪਿਆਰ ਤੇ ਮੁਹੱਬਤ ਰਹੇ। ਹਾਂਜੀ, ਜਿਹੜੀ ਵੱਢ ਟੋਕ ਹੋਈ ਹੈ ਨਾ ਜੀ, ਇਹ ਕੰਮ ਨਹੀਂ ਚੰਗਾ ਹੋਇਆ। ਹਾਂਜੀ, ਉਦਮ ਸਿੰਘ ਬੜਾ ਵੱਡਾ ਮਾਲਕ ਸੀ ਉਹ। ਕਿਹੜੀ ਜਗ੍ਹਾ ਤੇ ਜੀ? ਉਹ ਜੀ ਉਹ ਕੱਕੜਾਂ ਦਾ, ਉਹ ਕੱਕੜ ਪਿੰਡ ਹੈ, ਕੱਕੜ ਗਿੱਲ। ਕੱਕੜ ਪਿੰਡ ਹੈ, ਆਹੋ ਕੱਕੜ ਗਿੱਲ, ਕੱਕੜ ਗਿੱਲ ਹੈ ਪਿੰਡ ਦਾ ਨਾਮ। ਹਾਂ ਬਿਲਕੁਲ ਬਿਲਕੁਲ। ਉਹ ਸਿੱਖ ਜਾਤ ਦਾ ਮਤਲਬ ਹੈ ਗਿੱਲ ਸੀ। ਸ਼ੇਖੂਪੁਰ ਦੇ ਉਤਲੇ ਪਾਸੇ, ਉਸਲੇ ਪਾਸੇ ਜੰਡਿਆਲੇ ਸ਼ੇਰ ਖਾਨ ਤੋਂ ਵੀ ਅੱਗੇ। ਆਹੋ, ਸ਼ੇਖੂਪੁਰ ਦੇ ਉਤਲੇ ਪਾਸੇ ਤੇ ਜੰਡਿਆਲੇ ਦੀ ਗੋਠ 'ਚ ਇਸ ਤਰ੍ਹਾਂ ਕਰਕੇ ਆ ਜਾਂਦਾ ਹੈ। ਉਹ ਸਿੱਖ ਨੇ ਨਾ ਮੁਸਲਮਾਨ ਇੱਕ ਕਾਮਾ ਰੱਖਿਆ ਸੀ, ਹੋਰ ਵੀ ਕਾਮੇ ਰੱਖੇ ਸਾਂ, ਜ਼ਿਮੀਂਦਾਰਾ ਕਰਦਾ ਸੀ, ਬੜਾ ਚੰਗਾ ਆਦਮੀ ਸੀ। ਮੁਸਲਮਾਨ ਰੱਖਿਆ, ਉਹਨੂੰ ਉਹਨੇ ਇੱਕ ਮੱਝ ਦਿੱਤੀ ਚੁੰਘਣ ਵਾਸਤੇ, ਚੋ ਕੇ ਲੈ ਜਾ ਕਰ, ਦੁੱਧ ਪੀਆ ਕਰ, ਰੋਜ਼ਿਆਂ ਦਾ ਮਹੀਨਾ ਰੋਜ਼ੇ ਰੱਖਿਆ ਕਰ। ਹਲ ਵਾਹ ਲਿਆ ਅਤੇ ਤੂੰ ਮਤਲਬ ਸਵੇਰੇ ਮੱਝ ਚੋ ਲਈ ਅਤੇ ਪਿੰਡ ਛੱਡ ਆਇਆ ਅਤੇ ਹਲ ਵਾਹ ਲਿਆ ਅਤੇ ਛੱਡ ਦਿੱਤਾ, ਤੈਨੂੰ ਆਜ਼ਾਦ, ਤੂੰ ਰੋਜ਼ਾ ਰੱਖਿਆ ਕਰ। ਉਹਨੇ ਮੁਸਲਮਾਨ ਨੇ ਨਾ ਇਹ ਕੰਮ ਕਰਨਾ, ਹਲ ਛਲ ਵਾਹ ਲੈਣਾ ਅਤੇ ਪਿੰਡ ਟੁੱਟ ਜਾਣਾ। ਉਹਨੇ ਆਖਿਆ ਸੀ ਨਾ, ਉਹਨੇ ਜਾ ਕੇ ਹੁੱਕਾ ਪਾਇਆ, ਦੁਪਹਿਰੀ ਪਾ ਲੈਣਾ, ਰੋਟੀ ਕਰ ਲੈਣੀ, ਖਾ ਅੰਦਰ ਵੜ ਕੇ, ਓਏ ਹੋਏ, ਅੰਦਰ ਵੜ ਕੇ ਲੋਢੇ ਲੈਣਾ,
ਫਿਰ ਭਾਂਡਾ ਲੈ ਕੇ ਤੇ ਡੇਰੇ 'ਤੇ ਆਉਣਾ ਜਿਹੜੇ ਜਾ ਕੇ ਮੱਝ ਚੋਣ ਵਾਸਤੇ ਕੋਈ ਪੱਠਾ ਦੱਸਾ ਪਾਉਣਾ ਲੋਡੇ ਲੈਣਾ। ਮਰਾਸੀ ਹੋਈ ਤੇ ਉਸ ਆਖਣਾ ਯਾਰ ਸਾਡੇ ਮੂੰਹ ਸੁੱਕ ਜਾਂਦੇ ਨੇ, ਅਸੀਂ ਰੋਜ਼ਾ ਰੱਖਣਾ ਸੀ, ਇਹਦਾ ਬੜਾ ਮੂੰਹ ਹਰਾ ਰਹਿੰਦਾ। ਮਰਾਸੀ ਖਜਰਾ ਬੜਾ ਸੀ, ਮਰਾਸੀ ਕੌਮ ਬੜੀ ਦਨਾ ਸੀ, ਖਜਰੀ ਹੁੰਦੀ। ਉਹਨੇ ਆਖਿਆ ਚੱਲ ਨੂੰ ਵੇਖਾਂ ਦੱਸੇ। ਉਹਨੇ ਕੀ ਕੰਮ ਕੀਤਾ, ਦੁਪਹਿਰੀ ਗਿਆ ਮਰਾਸੀ ਉਹਦੇ ਕੋਠੇ 'ਤੇ ਚੜ੍ਹ ਗਿਆ ਤੇ ਕੋਠੇ ਦੇ ਜਿਹੜੇ ਐਨ ਹੁੰਦੇ ਸਨ ਨਾ ਮੱਗ, ਉਹ ਮਿੱਟੀ ਦੇ ਬਣਾ ਕੇ ਉੱਤੇ ਧਰੇ ਹੁੰਦੇ ਸਨ। ਕਣਕ ਸੁਕਾਉਣੀ ਤੇ ਬਾਰਿਸ਼ ਉਤੋਂ ਦੀ ਉਬਾਲ ਲੈਣੀ। ਛੋੜਦੇ ਨੇ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਇਸੇ ਗੱਲ ਹਾਂਜੀ ਹਾਂਜੀ, ਸਾਡੇ ਵੀ ਹੈ ਸੀ। ਹਾਂ ਤੇ ਹਾਂ। ਉਹ ਮਰਾਸੀ ਵੇਖਿਆ ਸੀ ਅੰਦਰ ਕਿਹਦੀ ਆਵਾਜ਼ ਪਈ ਆਵੇ, ਅੱਛਾ। ਬੁੜ 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 ਪਿਆ ਕਰੇ। ਉਸ ਆਖਿਆ ਇਹ ਰੋਜ਼ਾ ਨਹੀਂ ਰੱਖਦਾ, ਇਹ ਰੋਟੀ ਵੀ ਅੰਦਰ ਵੜ ਕੇ ਖਾ ਲੈਂਦਾ ਤੇ ਕਾਹ ਵੀ ਪੀਂਦਾ ਪਿਆ। ਉਹਨੇ ਜਾ ਕੇ ਨਾ ਉਹਨੂੰ ਉਹਨੂੰ ਮਤਲਬ ਉਦਮ ਸਿੰਘ ਨੂੰ ਦੱਸਿਆ ਮਰਾਸੀ ਨੇ। ਉਹ ਕਿਹਾ ਚੌਧਰੀ ਤੂੰ ਕੰਮਾਂ ਰੱਖਿਆ ਤੇ ਲਿਆਰੀ ਵੀ ਉਹਨੂੰ ਦੱਸੀ ਵੀ ਰੋਜ਼ੇ ਰੱਖ। ਰੋਜ਼ੇ ਰੱਖ, ਹਾਂ ਰੋਜ਼ੇ ਵਾਸਤੇ ਦੱਸੀ ਹਾਂ, ਜਾਣਾ ਹਾਂ। ਤੇ ਆਜ਼ਾਦ ਵੀ ਉਹਨੂੰ ਰੱਖਿਆ ਜੀ। ਹਾਂ ਅੱਛਾ ਹਲ ਵਾਹ ਲੈਂਦਾ ਤੇ ਪਿੰਡ। ਅੱਛਾ ਦੂਜੇ ਕੰਮ ਇਹ ਲੈ ਪੱਠੇ ਪੇ ਪਾਉਂਦੇ ਮਾਲ। ਲਓ ਜੀ ਉਹ ਆਖਾਂਗਾ ਮੈਂ ਨਹੀਂ ਮੰਨਦਾ, ਉਦਮ ਸਿੰਘ ਆਖਾਂਗਾ ਮੈਂ ਨਹੀਂ ਮੰਨਦਾ, ਮੈਂ ਜਦ ਤੱਕ ਵੇਖਾਂ ਨਾ। ਉਹ ਸੀਗਾ ਚੌਧਰੀ ਭਲ ਕੇ 12 ਵਜੇ ਮੇਰੇ ਨਾਲ ਆਈ, ਮੈਂ ਤੈਨੂੰ ਵਿਖਾ ਦਿਆਂਗਾ। ਉਦਮ ਸਿੰਘ ਕੱਲ੍ਹ 12 ਵਜੇ ਗਿਆ ਮਰਾਸੀ ਦੇ ਨਾਲ, ਜਾ ਕੇ ਕੁੰਡਾ ਖੜਕਾਇਆ। ਉਹਨੇ ਝਟਪਟ ਟੋਪੀ ਜਿਹੜੀ ਸੀ ਮੰਜੀ ਦੇ ਥੱਲੇ 'ਚ ਧਰੀ, ਗਰਮ ਟੋਪੀ ਮੰਜੀ ਦੇ ਥੱਲੇ ਧਰੀ, ਧਰ ਕੇ ਕੱਲ੍ਹ ਲੰਬੇ ਧਰਿਆ ਤੇ ਆ ਕੇ ਕੁੰਡਾ ਲਾਇਆ। ਕੁੰਡਾ ਲਾਇਆ ਜਿਸਲੇ ਤੇ ਅੰਦਰ ਦੋਵੇਂ ਜਾ ਵੜੇ, ਮਰਾਸੀ ਵੀ ਥੇ, ਉਦਮ ਸਿੰਘ ਵੀ। ਮਰਾਸੀ ਆਖਣ ਲੱਗਾ ਜੀ, ਮਰਾਸੀ ਨੂੰ ਬੜੇ ਖਜਰੇ ਵੀ ਬੜੇ ਹੁੰਦੇ ਨੇ। ਮਰਾਸੀ ਫੜ ਕੇ ਟੋਪੀ ਆਖਾਂਗਾ ਚੌਧਰੀ ਸਾਹਿਬ ਉਦਮ ਸਿੰਘ ਤੂੰ ਮੰਨਦਾ ਨਹੀਂ ਹੈ ਲਾਤ, ਟੋਪੀ ਗਰਮ ਹੈ? ਉਹ ਸੀਗਾ ਗਰਮ ਹੈ। ਉਹ ਕਾਹ ਵੀ ਫੜਿਆ, ਆਖਿਆ ਇਹ ਮੁਸਲਮਾਨ ਹੈ ਤੇ ਮੈਂ ਵੀ ਮੁਸਲਮਾਨ ਹਾਂ, ਮੈਂ ਲਾਵਾਂ ਵਾਰੀ ਤੇ ਤੂੰ ਕੱਢਾਂ? ਉਹ ਸਿਆ ਕੱਢ ਲੈ। ਕਦੀ ਉਹ ਵਾਰੀ ਲਈ ਤੂੰ ਕੱਢਿਆ, ਉਹਦਾ ਕਿਹਾ ਕੱਢ ਚੱਲਦੇ ਨੇ ਟੋਪੀ ਵੀ ਗਰਮ। ਠੀਕ ਹੈ। ਉਦਮ ਸਿੰਘ ਨੇ ਕੰਮ ਕੀਤਾ, ਕੱਢਿਆ ਮੁਸਲਮਾਨ ਨੂੰ ਬਾਹਰ, ਪਿੰਡ ਢੰਡੋਰਾ ਫੜਾ ਦਿੱਤਾ, ਐਲਾਨ ਕਰ ਦਿੱਤਾ, ਆਓ ਮੁਸਲਮਾਨੋ, ਆਓ ਲੋਕੋ ਦੂਜਿਓ ਵੀ, ਅੱਜ ਮੈਂ ਇੱਕ ਬੇਈਮਾਨ ਬੰਦੇ ਦਾ ਸਿਰ ਲੱਗਾ ਲਾਉਣ। ਉਹਨੂੰ 6 ਮਹੀਨੇ ਬੰਦਾ ਹੁਕਮ ਦਾ ਬੰਨਣ ਦਾ ਸੀ ਉਦਮ ਸਿੰਘ ਨੂੰ ਤੇ ਮੰਗਲ ਸਿੰਘ ਨੂੰ। ਮੈਂ ਇਹਨਾਂ ਦੀਆਂ ਜੇਲ੍ਹਾਂ ਵੇਖੀਆਂ ਨੇ ਜਿਹੜੀਆਂ ਅੱਜ ਬੜੇ ਨੇ ਉੱਥੇ ਜੰਮੂ ਵਾਲੇ। ਉਹ ਵੱਡਾ ਸਾਰਾ ਫਾਟਕ ਲੱਗਾ ਹੈ, ਕਿੱਥੇ ਘੰਟਾ ਕਰ ਦੋ ਅਗਰ ਲੰਘੀ ਜਾਏ ਨਾ। ਕਿਹੜੀ ਜਗ੍ਹਾ? ਮੁੱਝਾਂ ਵਾਲੇ। ਅੱਛਾ। ਘੰਟਾ ਕਰ ਤੋਂ ਅੰਜ ਨੂੰ ਜਾਈਏ ਨਾ, ਤੇ ਘੰਟਾ ਕਰੋ ਅੰਜ ਨੂੰ ਜਾਈਏ ਨਾ, ਤੇ ਅੱਗੇ ਉਹਦਾ ਵੱਡਾ ਸਾਰਾ ਫਾਟਕ ਲੱਗਾ, ਬਾਜ਼ਾਰ ਮਤਲਬ ਚੌਲ ਗੋਂਦਲ ਅੱਡੇ 'ਤੇ ਟੁੱਟ ਜਾਂਦਾ। ਵੱਡਾ ਸਾਰਾ ਫਾਟਕ ਲੱਗਾ, ਨਿੱਕੇ ਨਿੱਕੇ ਕੋਠੜੀਆਂ ਬਣੀਆਂ ਨੇ। ਮੈਂ ਜੰਮੂ ਵਾਲੇ ਦੇ ਦਾਣੇ ਖੜਦਾ ਰਿਹਾ ਘੁਮਿਆਰਾਂ ਦੇ ਨਾਲ, ਮੈਂ ਵੀ 3 ਸਾਲ ਖੋਤੇ ਵਾਏ ਨੇ ਇੱਥੇ ਹੁੰਦੇ ਆ ਹੈਨੀ। ਉੱਥੇ ਪੌੜੀਆਂ ਸੌੜੀਆਂ ਹਨ, ਮੈਂ ਲੈ ਕੇ ਛੱਟਾਂ ਚੜ੍ਹਦਾ ਰਿਹਾ। ਅੱਛਾ। ਫਿਰ ਉਹਨੇ ਕੀ ਕੰਮ ਕੀਤਾ, ਐਲਾਨ ਕਰਾ ਕੇ ਖੜ ਕੇ ਇਸ ਤਰ੍ਹਾਂ ਖੁੱਲ੍ਹੇ ਥਾਂ ਆਪਣੇ ਸਾਈ ਨੂੰ ਤਲਵਾਰ ਫੜਾਈ। ਅਸੀਂ ਗੱਲ ਮਾਰ ਦੇ ਦਾ ਸਿਰ ਲਾ ਕੇ ਉਹ ਮਾਰ, ਸਿਰ ਲਾ ਕੇ ਸਾਈ ਨੇ ਉਹ ਮਾਰ। ਆਖਾਂਗਾ ਮੈਂ ਇਹੋ ਹੀ ਨਿਆਂ ਕਰਨਾ ਜਿਹੜੇ ਆਪਣੇ ਮਜ਼ਹਬ ਨਾਲ ਮੁਖਲਸ ਨਹੀਂ ਹੈਗਾ। ਹਾਂ ਜਿਹੜੇ ਜਿਹੜਾ ਆਪਣੇ ਮਜ਼ਹਬ ਨਾਲ ਮੁਖਲਸ ਨਹੀਂ, ਕਿ ਮੈਂ ਤੇ ਦਿੱਤੀ ਮੱਝ ਕਿ ਇਹ ਲੈ ਤੂੰ ਆਪਣਾ ਰੋਜ਼ੇ ਰੱਖ, ਕੰਮ ਨਹੀਂ ਤੇਰੇ ਕੋ ਕਰਾਉਂਦਾ, ਤੂੰ ਮੁਸਲਮਾਨ ਹੈ ਤੇ ਰੋਜ਼ੇ ਰੱਖਣਾ ਪਿਆ ਹੈ। ਤੂੰ ਆਪਣੇ ਅੱਲਾ ਨੂੰ ਧੋਖਾ ਦੇਂਦੇ ਆ। ਮੇਰਾ ਪੁੱਤਰ ਵੀ ਹੁੰਦਾ ਰਿਹਾ, ਮੈਂ ਸਿਰ ਲਾ ਦੇਣਾ ਸੀ। ਕਿਆ ਹੀ ਬਾਤ। ਅਗਰ ਸਿੱਖ ਦਾ ਕੀਤਾ ਵੇਖੋ ਤੇ ਮੁਸਲਮਾਨ ਦਾ ਦੇਖ। ਆਪਣੇ ਪਿੰਡ ਵਾਲੇ ਜਿਹੜੇ ਤੁਹਾਡੇ ਇੱਥੋਂ ਗਏ ਨੇ, ਮੁਮਕਿਨ ਹੈ ਉਹਨਾਂ ਦੇ ਵਿੱਚੋਂ ਕੋਈ ਜਿਉਂਦਾ ਹੋਵੇ ਜਾਂ ਉਹਨਾਂ ਦਾ ਕੋਈ ਪੁੱਤਰ ਜਿਉਂਦਾ ਹੋਵੇ, ਕੋਈ ਪੈਗਾਮ ਦੇ ਦਿਓ। ਨਹੀਂ ਅੱਜ ਕਰੋ ਨਹੀਂ ਆਏ ਨਾਲ ਕਿਸੇ ਪੈਗਾਮ। ਗੱਲ ਇਹ ਆ ਕਿ ਤੁਸੀਂ ਹੈਗੇ ਜੇ ਨਾ, ਅਸੀਂ ਯਾਦ ਹੈ ਨਾ ਤੁਹਾਨੂੰ, ਬੱਚਿਆਂ ਦੇ ਨਾਂ ਯਾਦ ਹੈ ਨਾ। ਜ਼ਰੂਰੀ ਤਾਂ ਨਹੀਂ ਕਿ ਬੰਦਾ ਆਉਂਦਾ ਰਹੇ। ਮੈਂ ਇੱਥੇ ਰਹਿ ਕੇ ਨਹੀਂ ਆ ਸਕਿਆ, ਅੱਜ ਆਇਆ ਵਾਂ। ਨਹੀਂ ਖੱਤਰੀ ਆਉਂਦੇ ਵੀ ਹਨ ਲੋਕਾਂ ਨੇ, ਸਾਡੇ ਦੋ ਹੀ ਦੱਸੇ ਵਾਲੀ ਆਏ ਨੇ। ਤੁਸੀਂ ਪੈਗਾਮ ਦੇ ਦਿਓ ਕਿ ਆਪਣੇ ਜਿਹੜੇ ਇੱਥੇ ਤੁਹਾਡੇ ਗੁਆਂਢੀ ਸਨ ਉਹਨਾਂ ਨੂੰ। ਹਾਂ, ਪੈਗਾਮ ਉਹਨਾਂ ਨੂੰ ਇਹ ਦੇਣਾ ਕਿ ਭਾਈ ਤੁਸੀਂ ਮਤਲਬ ਜੱਗਾ ਸਿੰਘ ਦਾ ਪੁੱਤਰ ਟੁੰਡਾ, ਹਾਂਜੀ, ਜੇ ਜੱਗਾ ਫੌਤ ਹੋ ਗਿਆ ਤੇ ਟੁੰਡਾ ਤੂੰ ਹੈ, ਤੇ ਕੋਲੀ ਜੰਤਰਾ ਦੀ ਤੇਰੀ ਪਦਾਇਸ਼ ਹੈ, ਹਾਂਜੀ, ਤੇ ਤੂੰ ਇੰਨੇ ਹੀ ਸਭ ਕੁਛ ਕੁਛ ਸਾਲਾਂ ਦਾ ਹੈ ਸਨ, 2.5-3 ਸਾਲਾਂ ਦਾ, ਤੇ ਕੋਲੀ ਜੰਤਰਾ ਦੀ ਜੇ ਆ ਸਕਣਾ ਤੇ ਮਿਲ ਜਾ ਸਾਨੂੰ। ਹਾਂ, ਅਸੀਂ ਸਾਨੂੰ ਯਾਦ ਕੀਤਾ।
ਬਾਕੀ ਬਹਾਦਰੀ ਤੇ ਕੇਸਰ ਹਾਂਜੀ ਜੇ ਉਹਨਾਂ ਦਾ ਪੁੱਤਰ ਬਲਕਾਰੂ ਤੇ ਪਿਆਰੂ ਹਾਂ ਜਿਉਂਦੇ ਨੇ ਹਾਂ ਹੈਨੀ ਹਾਂਜੀ ਤੇ ਅਸੀਂ ਕੋਲਡੀ ਜਨਤਾ ਦੇ ਰਹਿਣ ਵਾਲੇ ਆ। ਮੇਰਾ ਨਾਮ ਅਕਬਰ ਅਲੀ ਹੈ, ਮੇਰੇ ਭਾਈ ਦਾ ਨਾਮ ਬਰਕਤ ਅਲੀ ਹੈ। ਤੇ ਜੇ ਤੁਸੀਂ ਜਿਉਂਦੇ ਹੋ ਤੇ ਸਾਨੂੰ ਮਿਲ ਜਾਓ ਆ ਕੇ ਜ਼ਾਤ ਠੀਕ। ਤੇ ਮਹਿਰ ਅਮਦਾਦ ਦੇ ਮਹਿਰ ਅੱਛਾ ਅੱਛਾ ਆਪਣਾ ਨੰਬਰ ਦੱਸ ਦਿਓ, ਇਹਦੇ ਵਿੱਚ ਬੋਲ ਦਿਓ। 0323 88 98 696 0323 88 98 ਆ 600 96 696। ਲਓ ਜੀ ਇਹ 0323 ਇਹ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਜਿਹੜੇ ਨੈਟਵਰਕ ਇਸਤੇਮਾਲ ਕਰਦੇ ਹੋ 0323। ਅਗਰ ਤੁਸੀਂ ਐਡੇ ਇਥੋਂ ਕੋਟਰੀ ਜੰਤਰਾ ਤੋਂ ਜਿਹੜੇ ਸਰਦਾਰ ਜਾਂ ਦਾਤੇਵਾਲੀ ਤੋਂ ਜਿਹੜੇ ਸਰਦਾਰ ਹਿੰਦੂ ਖੱਤਰੀ ਮੁਸਲ ਗਏ ਨੇ ਤੇ ਉਹ ਜਿਸ ਵਕਤ ਇੰਡੀਆ ਤੋਂ ਜਾਂ ਹੋਰ ਕਿਸੇ ਮੁਲਕ ਤੋਂ ਮਿਲਾਨ ਤੇ ਫਿਰ 0092 ਲਾਣ 0092 323 ਮਿਲਾਨ ਇਸ ਤਰ੍ਹਾਂ ਕਰਕੇ ਬਾਅਦ ਚ ਫਿਰ ਉਹ ਨੰਬਰ ਮਿਲਾਨ ਤੇ ਤੁਸੀਂ ਇਹਨਾਂ ਦੇ ਨਾਲ ਕਰਤਾਰਪੁਰ ਆਉਂਦੇ ਹੋ ਤੇ ਬਾਬਾ ਜੀ ਨੂੰ ਕਾਲ ਕਰ ਦੇਣਾ, ਇਹ ਫਿਰ ਮਿਲ ਲੈਣਾ। ਜਿਸ ਤਰ੍ਹਾਂ ਨਾਲ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਸਾਂਝ ਦੀਆਂ, ਪਿਆਰ ਦੀਆਂ, ਮੁਹੱਬਤ ਦੀਆਂ। ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ ਕਿ ਇਨਸਾਨ ਜਿਹੜਾ ਦੁਨੀਆ ਤੋਂ ਜਾਵੇ ਵੀ ਜਾਂ ਆਪਣੇ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਵੇ ਤਾਂ ਉਹਦੀਆਂ ਯਾਦਾਂ ਜਿਹੜੀਆਂ ਅੱਛੀਆਂ ਛੋੜ ਕੇ ਜਾਵੇ, ਉਹੀ ਇਨਸਾਨ ਦੀ ਨਿਜਾਤ ਦਾ ਜ਼ਰੀਆ। ਤੇ ਇਹ ਸਾਡੇ ਨਾਲ ਬੈਠੇ ਨੇ ਭਾਜੀ ਹੋਣੀ। ਚੌਧਰੀ ਸਾਹਿਬ ਤੁਹਾਡਾ ਕੀ ਨਾਮ ਹੈ ਜੀ? ਥੋੜਾ ਜਿਹਾ ਆਪਣਾ ਤਾਰਫ ਕਰਾ ਦਿਆ ਜੀ। ਨਵੀਦ ਅਖਤਰ ਬਾਜਵਾ, ਨਵੀਦ ਅਖਤਰ ਬਾਜਵਾ ਸਾਹਿਬ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਨੈਤੁੱਲਾ ਬਾਜਵਾ। ਨੈਤੁੱਲਾ ਬਾਜਵਾ। ਤੁਹਾਡੇ ਬਜ਼ੁਰਗ ਸ਼ੁਰੂ ਦੇ ਇੱਥੇ ਦੇ ਰਹਿਣ ਵਾਲੇ? ਹਾਂਜੀ, ਸ਼ੁਰੂ ਤੋਂ ਇੱਥੋਂ ਦੇ ਰਹਿਣ ਵਾਲੇ। ਇਸੇ ਪਿੰਡ ਦੇ? ਹਾਂਜੀ। ਬਾਜਵਾ ਬਰਾਦਰੀ ਆਪਣੀ? ਹਾਂਜੀ, ਬਾਜਵਾ ਬਰਾਦਰੀ। ਅੱਛਾ ਅੱਛਾ। ਬਾਬਾ ਜੀ ਵੀ ਇੱਥੋਂ ਦੇ ਨੇ? ਹੈ ਬਾਬਾ ਜੀ ਵੀ ਇੱਥੋਂ ਦੇ ਨੇ। ਤੁਸੀਂ ਕੋਈ ਆਪਣੇ ਜਿਹੜਾ ਬਾਬਾ ਜੀ ਨੇ ਜਿਸ ਤਰ੍ਹਾਂ ਸਾਂਝ ਦਾ, ਪਿਆਰ ਦਾ, ਮੁਹੱਬਤ ਦਾ ਮੈਸੇਜ ਦਿੱਤਾ, ਤੁਸੀਂ ਵੀ ਆਪਣੇ ਪਿੰਡ 'ਚ ਜਾਣ ਵਾਲਿਆਂ ਨੂੰ ਕੋਈ ਮੈਸੇਜ ਦੇ ਦੇਣਾ। ਅਸੀਂ ਮੇਰਾ ਤੇ ਉਹਨਾਂ ਨੂੰ ਸਲਾਮ ਦੋ ਹੀ ਕਹਿ ਸਕਦੇ ਹਾਂ, ਜਿੰਨੇ ਵੀ ਮੇਰਾ ਤੇ ਇਥੋਂ ਮੁਸਲਮਾਨ ਜਾਂ ਸਿੱਖ ਪਾਕਿਸਤਾਨ ਤੋਂ ਗਏ ਨੇ ਜੀ ਜੀ ਉਹਨਾਂ ਨੂੰ ਸਲਾਮ ਕਹਿ ਸਕਦੇ ਹਾਂ। ਹੋਰ ਜਾਨੋ ਵਾਕਫ ਤੇ ਇਹੀ ਕੋਈ ਨਹੀਂ ਜੀ, ਉਹਨਾਂ ਦੇ। ਜੀ ਹਾਂ, ਤੇ ਲਓ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਤੇ ਅੱਛਾ। ਜਿਹੜੇ ਦੋਸਤ ਸਾਡੀ ਇਸ ਵੀਡੀਓ ਨੂੰ ਜਿਸ ਖਿੱਤੇ 'ਚ ਵੀ ਦੇਖ ਰਹੇ ਨੇ, ਉਹ ਕਾਇੰਡਲੀ ਇਸ ਤਰ੍ਹਾਂ ਹੈ ਕਿ ਬਜ਼ੁਰਗਾਂ ਨੇ ਜਿਨ੍ਹਾਂ ਦੇ ਨਾਮ ਲਏ ਨੇ ਇਸ ਪਿੰਡ ਵਾਲਿਆਂ ਦੇ, ਤੇ ਉਹ ਕੋਸ਼ਿਸ਼ ਕਰਨਾ ਕਿ ਉਹਨਾਂ ਤੱਕ ਇਹ ਮੈਸੇਜ ਜਿਹੜਾ ਬਾਬਾ ਜੀ ਦਾ ਤੇ ਭਾਜੀ ਉਹਨਾਂ ਦਾ ਜਿਹੜਾ ਪਹੁੰਚਾ ਦੇਣਾ, ਤਾਂ ਕਿ ਉਹ ਇਹਨਾਂ ਨਾਲ ਰਾਬਤਾ ਕਰਕੇ ਤੇ ਮੁਲਾਕਾਤ ਹੋ ਜਾਵੇ। ਤੇ ਇਹ ਜ਼ਿੰਦਗੀ ਜਿਹੜੀ ਹੈ ਨਾ ਜੀ, ਇਸੇ ਚੀਜ਼ ਦਾ ਨਾਂ ਹੈ ਹਮਦਰਦੀ ਦਾ, ਵਰਨਾ ਬਾਕੀ ਤੇ ਹਵਾਨੀਅਤ ਹੈ। ਹਾਂਜੀ। ਤੇ ਇੱਕ ਭਾਈ ਹੁਣੀ ਸਾਡੇ ਜਿਹੜਾ ਨਾ ਜੀ, ਉਹ ਛੋਟਾ ਜਿਹਾ ਮੈਸੇਜ ਗੱਲ ਕਰਨੀ ਚਾਹੁੰਦੇ ਸੀ ਮੜੀਆਂ ਦੀ ਤੇ ਦਫਨਾਨ ਦੀ। ਅੱਛਾ ਭਾਜੀ, ਤੁਸੀਂ ਕਹਿ ਰਹੇ ਸੀ ਕਿ ਹਿੰਦੂਆਂ ਦੀਆਂ ਕਬਰਾਂ ਵੀ ਹੈ ਨੇ? ਬਾਬਾ ਜੀ ਜਿਹੜੀਆਂ ਟਕਾਂ ਵਾਲੇ ਕਬਰਾਂ ਨੇ ਹਾਂਜੀ ਆਹ ਟਕਾਣੇ ਨਾਲ ਚੜ੍ਹਦੇ ਪਾਸੇ ਮੜੀਆਂ ਉਹ ਕਿਹਦੀਆਂ ਨੇ? ਹੈ ਸਿੱਖਾਂ ਦੀਆਂ ਨਹੀਂ? ਆਹੋ ਸਿੱਖਾਂ ਦੀ ਹੁੰਦੀ ਆ ਸਿੱਖਾਂ ਦੀਆਂ ਨੇ। ਆ ਮੜੀਆਂ। ਹਾਂਜੀ। ਇਹ ਢੱਕਾਂ ਦੇ ਨਾਲ ਚੜ੍ਹਦੇ ਪਾਸੇ ਜਿਹੜੀਆਂ ਕਬਰਾਂ ਨੇ ਉਹ ਸਿੱਖਾਂ ਦੀਆਂ ਨੇ? ਸਿੱਖਾਂ ਦੀਆਂ ਉਹ ਸਿੱਖ ਦਫਨਾਉਂਦੇ ਵੀ ਸਨ? ਦਫਨਾਉਂਦੇ ਉੱਥੇ ਕੋਹਰਾਂ ਤਾਂ ਹੀ ਬਣੀਆਂ ਹਨ। ਅੱਛਾ ਅੱਛਾ ਅੱਛਾ।